ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਇੱਧਰ ਉੱਧਰ ਕੀ ਕੁਛ ਹੋ ਰਿਹਾ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਬਾਅਦ ਜੇ ਤੁਹਾਡਾ ਵੀ ਕੋਈ ਸਵਾਲ ਹੋਇਆ ਤੁਸੀਂ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਹੈ। ਕਾਲ ਕਰਕੇ ਆਪਣਾ ਸਵਾਲ ਪੁੱਛ ਸਕਦੇ ਹੋ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500 ਜੈਂਡਰ ਹੋਮ ਲੋਨ ਵਾਲੇ ਮੋਹਨ ਚੀਮਾ ਜੀ ਜਿਨ੍ਹਾਂ ਦਾ ਫੋਨ ਨੰਬਰ 5599052575 ਇਹਨਾਂ ਤੋਂ ਤੁਸੀਂ ਰੀਫਾਈਨੈਂਸ ਕਰਾ ਸਕਦੇ ਹੋ, ਲੋਨ ਕਰਵਾ ਸਕਦੇ ਹੋ, ਘਰ ਵੀ ਖਰੀਦ ਸਕਦੇ ਹੋ। ਸਟਾਰਲਾਈਟ ਟਰੱਕ ਟਾਇਰ ਵਾਲੇ ਜਿਨ੍ਹਾਂ ਤੋਂ ਨਵੇਂ ਤੇ ਪੁਰਾਣੇ ਟਾਇਰ ਲੈ ਸਕਦੇ ਹੋ, ਉਹਨਾਂ ਦੇ ਸਟੇਸ਼ਨ ਤੇ ਜਾ ਸਕਦੇ ਹੋ। ਮਨਜੀਤ ਸਿੰਘ ਜੀ ਦੀਵਾਨਾ ਫਰਜ਼ਨੋ, ਗੁਰਦੀਪ ਸਿੰਘ ਬਿਲ, ਕਲੋਵਸ ਤਨਾਮ ਸਿੰਘ ਸਲਮਾ, ਬਹੁਤ ਬਹੁਤ ਆਪ ਸੰਵਾਦ ਕਰਦੇ ਸਾਡੇ ਨਾਲ ਚੁੱਕੇ ਨੇ। ਬਲਤੇਜ ਪੰਨੂ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਹਾਂ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਤੀਜੇ ਗੇੜ ਦੀਆਂ ਜਿਹੜੀ ਵੋਟਾਂ ਆ ਉਹਨਾਂ ਦੀ, ਉਹ ਕਿਸ ਤਰ੍ਹਾਂ ਚੱਲ ਰਿਹਾ। ਜਿਹੜਾ ਜੀ ਤੀਜੇ ਗੇੜ ਦੀਆਂ ਵੋਟਾਂ ਜਾਰੀ ਨੇ। ਕੇਂਦਰ ਸ਼ਾਸਿਤ ਪ੍ਰਦੇਸ਼ ਸਣੇ 4 ਰਾਜਾਂ ਦੀਆਂ 475 ਸੀਟਾਂ ਦੇ ਉੱਤੇ ਇੱਥੋਂ ਮੁਤਾਬਕ ਸਵੇਰੇ 7 ਵਜੇ ਦੀ ਵੋਟਿੰਗ ਜਿਹੜੀ ਆ ਉਹ ਸ਼ੁਰੂ ਹੋਈ ਆ। ਇਹਦੇ ਉੱਤੇ 5857 ਉਮੀਦਵਾਰ ਮੈਦਾਨ ਦੇ ਵਿੱਚ। ਬੰਗਾਲ ਤੇ ਅਸਮ ਦੇ ਵਿੱਚ ਇਹ ਤੀਜੇ ਗੇੜ ਦੀ ਚੋਣ ਹੈ ਔਰ ਅਸਮ ਦੇ ਵਿੱਚ ਅੱਜ ਦੇ ਗੇੜ ਤੋਂ ਬਾਅਦ ਚੋਣਾਂ ਪੂਰੀਆਂ ਹੋ ਜਾਣਗੀਆਂ। ਔਰ ਤਾਮਿਲਨਾਡੂ, ਕੇਰਲਾ ਤੇ ਪੁਡੂਚੇਰੀ ਦੇ ਵਿੱਚ ਅੱਜ ਪਹਿਲੇ ਫੇਜ਼ ਦੇ ਵਿੱਚ ਚੋਣਾਂ ਜਿਹੜੀਆਂ ਉਹ ਹੋ ਰਹੀਆਂ ਨੇ, ਵੋਟਾਂ ਪੈ ਰਹੀਆਂ ਨੇ। ਪੱਛਮੀ ਬੰਗਾਲ ਦੇ ਹੁਗਲੀ ਡਿਸਟ੍ਰਿਕਟ ਦੇ ਤਾਰਕੇਸ਼ਵਰ ਚੋਣ ਲੜ ਰਹੇ ਸਵਪਨ ਦਾਸ ਗੁਪਤਾ ਦਾ ਮੁਕਾਬਲਾ ਜਿਹੜਾ ਜੀ ਕਾਫੀ ਚਰਚਾ ਦੇ ਵਿੱਚ ਹੈ। ਅਸਮ ਦੇ ਵਿੱਚ 3 ਮੰਤਰੀਆਂ ਸਣੇ ਰਾਜ ਦੇ ਭਾਜਪਾ ਪ੍ਰਧਾਨ ਵੀ ਚੋਣ ਲੜ ਰਿਹਾ। ਅਸਮ ਦੇ ਵਿੱਚ ਭਾਜਪਾ ਦੇ ਵੱਡੇ ਨੇਤਾ ਹੇਮੰਤ ਬਿਸਵਾ ਸਰਮਾ ਵੀ ਇਸ ਫੇਸ ਦੇ ਵਿੱਚ ਚੋਣ ਉਹਨਾਂ ਦੇ ਜਿਹੜਾ ਹਲਕਾ ਵਿਧਾਨ ਸਭਾ ਦਾ ਉੱਥੇ ਵੋਟਾਂ ਪੈ ਰਹੀਆਂ ਨੇ। ਬੰਗਾਲ ਦੇ ਵਿੱਚ ਵੋਟਾਂ ਤੋਂ ਪਹਿਲਾਂ ਕੁਝ ਥਾਵਾਂ ਦੇ ਉੱਤੇ ਹਿੰਸਾ ਦੀ ਖਬਰ ਜਿਹੜੀ ਆ ਰਹੀ ਆ। ਦੱਖਣੀ 24 ਪਰਗਨਾ ਦੇ ਕੈਨਿੰਗ ਵੈਸਟ ਵਿਧਾਨ ਸਭਾ ਹਲਕੇ ਦੇ ਵਿੱਚ ਭਾਜਪਾ ਜਿਹੜਾ ਇੱਕ ਵਰਕਰ ਹੈ ਉਹਨੂੰ ਕੁੱਟਣ ਦੀ ਖਬਰ ਜਿਹੜੀ ਉਹ ਆਈ ਆ। ਹੁਗਲੀ ਦੇ ਵਿੱਚ ਭਾਜਪਾ ਸਮਰਥਕ ਦੀ ਪਤਨੀ ਦੀ ਹੱਤਿਆ ਕੀਤੀ ਗਈ ਆ। ਔਰ ਉਧਰ ਦੁਰਗਾਪੁਰ ਦੇ ਕੈਨਿੰਗਪੁਰ ਦੇ ਵਿੱਚ ISF ਤੇ TMC ਦੇ ਵਰਕਰ ਆਪਸ ਦੇ ਵਿੱਚ ਭਿੜੇ ਆ। ਮੈਟਰੋਮੈਨ ਦੀ ਸ੍ਰੀਧਰਨ ਕੇਰਲਾ ਦੇ ਪੋਨਾਨੀ ਪੋਲਿੰਗ ਸਟੇਸ਼ਨ ਦੇ ਉੱਤੇ ਵੋਟ ਪਾਉਣ ਦੇ ਵਾਸਤੇ ਪਹੁੰਚਿਆ। ਉਹ ਪਲੱਕੜ ਤੋਂ ਭਾਜਪਾ ਦੇ ਕੈਂਡੀਡੇਟ ਆ। ਸ੍ਰੀਧਰਨ ਨੇ ਵੋਟ ਪਾਉਣ ਤੋਂ ਬਾਅਦ ਇਹ ਗੱਲ ਕਹੀ ਕਿ ਉਹ ਵੱਡੇ ਮਾਰਜਨ ਦੇ ਨਾਲ ਚੋਣ ਜਿੱਤਣਗੇ। ਭਾਜਪਾ ਦੇ ਵਿੱਚ ਉਹਨਾਂ ਦੀ ਐਂਟਰੀ ਦੇ ਨਾਲ ਭਾਜਪਾ ਜਿਹੜਾ ਜੀ ਉੱਥੇ ਕੁਛ ਉਗਾਰਾ ਮਿਲਿਆ ਨਹੀਂ ਤਾਂ ਅਦਰਵਾਈਜ਼ ਕੇਰਲ ਦੇ ਵਿੱਚ ਭਾਜਪਾ ਦੀ ਪੁੱਛਗਿੱਛ ਹੈ ਨਹੀਂ ਗੀ ਕੋਈ ਏਡੀ। ਕੋਈ 2-4 ਸੀਟਾਂ ਉਹਨੂੰ ਜਿਹੜੀਆਂ ਉਹ ਆ ਸਕ। ਪੱਛਮੀ ਬੰਗਾਲ ਦੇ ਵਿੱਚ ਤੀਜੇ ਫੇਜ਼ ਦੇ ਵਾਸਤੇ 31 ਸੀਟਾਂ ਦੇ ਉੱਤੇ ਵੋਟਿੰਗ ਹੋ ਰਹੀ ਆ। ਇਹਦੇ ਵਿੱਚ 205 ਉਮੀਦਵਾਰ ਮੈਦਾਨ ਦੇ ਵਿੱਚ ਨੇ। 13 ਔਰਤਾਂ ਨੇ। 3 ਜ਼ਿਲ੍ਹੇ ਹੁਗਲੀ, ਹਾਵੜਾ, ਦੱਖਣੀ 24 ਪਰਗਨਾ ਇਹਦੇ ਵਿੱਚ ਸ਼ਾਮਲ ਹੈ। ਚੋਣਾਂ ਦੇ ਵਿੱਚ ਬਹੁਤੀਆਂ ਨਿਗਾਹਾਂ ਜਿਹੜੀਆਂ ਉਹ ਹੁਗਲੀ ਡਿਸਟ੍ਰਿਕਟ ਦੀ ਤਾਰਕੇਸ਼ਵਰ ਸੀਟ ਦੇ ਉੱਤੇ ਲੱਗੀ ਆ, ਜਿੱਥੋਂ ਕਿ BJP ਸਵਪਨ ਦਾਸ ਗੁਪਤਾ ਨੂੰ ਟਿਕਟ ਦਿੱਤਾ, ਜਿਹੜੇ ਕਿ ਸਾਬਕਾ ਰਾਜ ਸਭਾ ਮੈਂਬਰ, ਪੱਤਰਕਾਰ ਤੇ ਪਦਮ ਭੂਸ਼ਣ ਅਵਾਰਡੀ ਨੇ। ਤ੍ਰਿਣਮੂਲ ਕਾਂਗਰਸ ਨੇ ਰਾਮੇਂਦੂ ਸਿੰਘਾ ਰਾਏ ਨੂੰ ਦਿੱਤਾ। ਇਸ ਤੋਂ ਇਲਾਵਾ ਆਰਾਮਬਾਗ ਸੀਟ ਦੇ ਉੱਤੇ ਇਹ ਵੀ ਹਾਈ ਪ੍ਰੋਫਾਈਲ ਸੀਟ ਹੈ। ਇੱਥੋਂ ਤ੍ਰਿਣਮੂਲ ਕਾਂਗਰਸ ਨੇ BJP ਦੇ ਮੈਂਬਰ ਪਾਰਲੀਮੈਂਟ ਸੁਮਿਤ ਖਾਨ ਦੀ ਪਤਨੀ ਸੁਜਾਤਾ ਮੰਡਲ ਖਾਨ ਦਿੱਤਾ। ਔਰ ਭਾਜਪਾ ਨੇ ਮਧੂਸੂਦਨ ਬੈਗ ਨੂੰ ਮੈਦਾਨ ਦੇ ਵਿੱਚ ਲਾਇਆ। ਡਾਇਮੰਡ ਹਾਰਬਰ ਲੋਕ ਸਭਾ ਸੀਟ ਦੇ ਤਹਿਤ ਆਉਣ ਵਾਲੀਆਂ ਸੀਟਾਂ ਦੇ ਉੱਤੇ ਲੋਕਾਂ ਦੀ ਨਿਗਾਹ ਹੈ, ਜਿੱਥੋਂ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਮੈਂਬਰ ਪਾਰਲੀਮੈਂਟ। 16 ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਇਹਨਾਂ 31 ਦੇ ਵਿੱਚੋਂ 29 ਸੀਟਾਂ ਤ੍ਰਿਣਮੂਲ ਤੇ 2 ਜਿਹੜੀਆਂ ਉਹ ਖੱਬਿਆਂ ਨੇ। ਜਿੱਥੋਂ ਤੱਕ ਵੋਟ ਪਰਸੈਂਟੇਜ ਦੀ ਗੱਲ ਹੈ ਤੇ ਇਹਨਾਂ ਸੀਟਾਂ ਦੇ ਉੱਤੇ ਤ੍ਰਿਣਮੂਲ ਕਾਂਗਰਸ ਨੂੰ 50%, ਖੱਬਿਆਂ ਨੂੰ 30%, ਭਾਜਪਾ ਨੂੰ 7% ਵੋਟ ਮਿਲੇ। ਤੀਜੇ ਫੇਜ਼ ਦੀ ਵੋਟਿੰਗ ਦੇ ਵਿੱਚ 78,52,425 ਜਿਹੜੇ ਉਹ ਵੋਟਰ ਨੇ। ਇਹਦੇ ਵਿੱਚ ਤਕਰੀਬਨ ਬਰਾਬਰ ਦੇ ਔਰਤਾਂ ਤੇ ਮਰਦ ਜਿਹੜੇ ਉਹ ਸ਼ਾਮਲ ਨੇ। 2,30,000 ਇੱਦਾਂ ਦੇ ਲੋਕ ਨੇ ਜਿਹੜੇ ਪਹਿਲੀ ਵਾਰੀ ਵੋਟ ਜਿਹੜੀ ਉਹ ਕਰਨਗੇ। ਔਰ 1,26,000 ਵੋਟਰ ਇਸ ਤਰ੍ਹਾਂ ਦੇ ਆ ਜਿਹੜੇ 80 ਸਾਲ ਦੀ ਉਮਰ ਪਾਰ ਕਰ ਚੁੱਕੇ ਆ। ਜਿਹੜੀਆਂ ਇਹ 31 ਸੀਟਾਂ ਨੇ ਇਹਨਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਦਾ ਕੋਈ ਬਹੁਤਾ
ਆਧਾਰ ਹੈ ਤੇ ਭਾਰਤੀ ਜਨਤਾ ਪਾਰਟੀ ਨੇ ਇੱਥੇ ਕੋਈ ਬਹੁਤ ਜ਼ਿਆਦਾ ਜ਼ੋਰ ਇਹਨਾਂ ਥਾਵਾਂ ਦੇ ਉੱਤੇ ਨਹੀਂ ਲਾਇਆ। ਉਹ ਦੂਜੀਆਂ ਥਾਵਾਂ ਦੇ ਉੱਤੇ ਜ਼ਿਆਦਾ ਕੇਂਦਰਿਤ ਜਿਹੜਾ ਉਹ ਕਰ ਰਹੀ ਹੈ। ਇਹ April ਦੀ ਅਜੇ ਸਟਾਰਟਿੰਗ ਆ। ਪੂਰਾ April ਜਿਹੜੀ ਆ ਉਹ ਵੱਖ-ਵੱਖ ਸੂਬਿਆਂ ਦੇ ਵਿੱਚ ਚੱਲਣੀ ਆ ਵੋਟਿੰਗ ਤੇ ਜਾ ਕੇ 2 ਮਈ ਨੂੰ ਚੋਣਾਂ ਦੇ ਨਤੀਜੇ ਆਉਣੇ ਜੀ। ਤਾਂ ਅੱਗੇ ਕਿਸਾਨਾਂ ਦੀ ਗੱਲ ਕਰੀਏ, ਉਹਨਾਂ ਨੇ FCI ਬਚਾਉਣ ਦੇ ਲਈ ਧਰਨੇ ਵੀ ਲਾਏ ਆ। ਪੂਰੇ ਮੁਲਕ ਦੇ ਵਿੱਚ ਜਿਹੜਾ ਦੀ ਉਹ ਸੱਦਾ ਦਿੱਤਾ ਗਿਆ ਸੀ ਕਿਸਾਨਾਂ ਦੇ ਵੱਲੋਂ FCI ਦੇ ਦਫ਼ਤਰਾਂ ਤੇ FCI ਦੇ ਗੋਦਾਮਾਂ ਦੇ ਬਾਹਰ ਜਿਹੜਾ ਦੀ ਉਹ ਧਰਨੇ ਲਾਉਣ ਦੇ ਵਾਸਤੇ। ਔਰ ਪੰਜਾਬ 'ਚ ਇਹ ਬਹੁਤ ਕਾਮਯਾਬ ਰਹੇ, ਹਰਿਆਣੇ ਦੇ ਵਿੱਚ ਵੀ। ਔਰ ਕਿਸਾਨ ਜਥੇਬੰਦੀਆਂ ਦੀ ਅਗਵਾਈ ਦੇ ਹੇਠ ਪੰਜਾਬ ਦੇ ਵਿੱਚ 22 ਜ਼ਿਲ੍ਹਿਆਂ ਦੇ ਵਿੱਚ 62 ਤੋਂ ਵੱਧ ਥਾਵਾਂ ਦੇ ਉੱਤੇ ਜਿਹੜਾ ਸੀਗਾ ਉਹ ਸਵੇਰੇ 11 ਤੋਂ ਲੈ ਕੇ 6 ਵਜੇ ਤੱਕ FCI ਦੇ ਦਫ਼ਤਰਾਂ ਦਾ ਘਿਰਾਓ ਜਿਹੜਾ ਉਹ ਕੀਤਾ ਗਿਆ। ਧਰਨਿਆਂ ਦੇ ਵਿੱਚ ਕਿਸਾਨ ਤੇ ਖੇਤ ਮਜ਼ਦੂਰਾਂ ਤੋਂ ਇਲਾਵਾ ਖੇਤੀ ਕਾਨੂੰਨਾਂ ਦੀ ਮਾਰ ਹੇਠ ਆਏ ਮੰਡੀ ਕਰਮਚਾਰੀ, ਪੱਲੇਦਾਰ, ਮਨੀਮ, ਆੜਤੀਏ, ਟਰਾਂਸਪੋਰਟਰ ਸਾਰਿਆਂ ਨੇ ਇਹਦੇ ਵਿੱਚ ਸ਼ਮੂਲੀਅਤ ਜਿਹੜੀ ਸੀ ਉਹ ਕੀਤੀ। ਹਜ਼ਾਰਾਂ ਔਰਤਾਂ ਤੇ ਨੌਜਵਾਨਾਂ ਸਣੇ ਕਿਸਾਨਾਂ, ਮਜ਼ਦੂਰਾਂ ਤੇ ਹਮਾਇਤੀਆਂ ਨੇ ਜਿਹੜਾ ਸੀਗਾ ਇਹਨਾਂ ਧਰਨਿਆਂ ਦੇ ਵਿੱਚ ਠਾਠਾਂ ਮਾਰਦੇ ਇਕੱਠ ਜਿਹੜੇ ਸੀਗੇ ਉਹਨਾਂ ਨੇ ਪਤਾ ਨਹੀਂ ਹਿੱਲਣ ਦਿੱਤਾ ਇੱਥੇ FCI ਦੇ ਕਿਸੇ ਵੀ ਜਿਹੜਾ ਉਹ ਦਫ਼ਤਰ ਦੇ ਵਿੱਚ। ਜਿਹੜੇ ਕੇਂਦਰੀ ਅਨਾਜ ਮੰਤਰੀ ਦੇ ਨਾਂ ਦੇ ਉੱਤੇ ਮੰਗ ਪੱਤਰ ਜਿਹੜੇ ਉਹ ਸੌਂਪੇ ਗਏ, ਕਿਹਾ ਗਿਆ ਕਿ ਕਣਕ ਦੀ ਖਰੀਦ ਲਈ ਜ਼ਮੀਨ ਦੀ ਜਮ੍ਹਾਂਬੰਦੀ ਪੇਸ਼ ਕਰਨ ਦਾ ਫੈਸਲਾ ਜਿਹੜਾ ਉਹ ਵਾਪਸ ਲਿਆ ਜਾਵੇ ਤੇ ਜਿਹੜੀ ਫਸਲ ਦੀ ਕੀਮਤ ਹੈ ਉਹ ਆੜਤੀਆਂ ਦੇ ਰਾਹੀਂ ਹੀ ਜਿਹੜੀ ਉਹ ਦਿੱਤੀ ਜਾਵੇ। ਐਕਚੁਅਲੀ ਇਹ ਮਾਮਲਾ ਜਿਹੜਾ ਪਿਛਲੇ ਦਿਨਾਂ ਤੋਂ ਵਾਹਵਾ ਭਖਿਆ ਹੋਇਆ, ਇਹ ਜਾਣਬੁੱਝ ਕੇ ਕੇਂਦਰ ਦੀ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਕਿ ਕਿਸੇ ਤਰੀਕੇ ਦੇ ਨਾਲ ਪੰਜਾਬ ਦੇ ਕਿਸਾਨਾਂ ਨੂੰ ਖਾਸ ਤੌਰ ਦੇ ਉੱਤੇ ਪਰੇਸ਼ਾਨੀ ਦਿੱਤੀ ਜਾਵੇ। ਹਰਿਆਣੇ ਦੇ ਵਿੱਚ ਇਹ ਆਪਸ਼ਨ ਹੈ ਕਿ ਜੇ ਕਿਸਾਨਾਂ ਨੇ ਪੈਸੇ ਸਿੱਧੀ ਅਦਾਇਗੀ ਦੇ ਨਾਲ ਲੈਣੇ ਆ ਉਹ ਸਿੱਧੇ ਲੈ ਸਕਦੇ ਆ। ਜੇ ਉਹਨਾਂ ਨੇ ਇਹ ਪੈਸੇ ਆੜਤੀਆਂ ਦੇ ਰਾਹੀਂ ਲੈਣੇ ਆ ਤਾਂ ਉਹ ਆੜਤੀਆਂ ਦੇ ਰਾਹੀਂ ਲੈ ਸਕਦੇ ਆ। ਜਦੋਂ ਕਿ ਪੰਜਾਬ ਦੇ ਵਿੱਚ ਇਹ ਆਪਸ਼ਨ ਨਹੀਂ ਦਿੱਤੀ ਜਾ ਰਹੀ। ਪੰਜਾਬ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਤੁਹਾਨੂੰ ਪੈਸੇ ਸਿੱਧੀ ਅਦਾਇਗੀ ਦੇ ਨਾਲ ਹੀ ਦਿੱਤੇ ਜਾਣਗੇ ਤੇ ਕਿਸਾਨਾਂ ਕੋਲੋਂ ਜਬਰੀ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਉਹ ਆਪਣੇ ਜ਼ਮੀਨਾਂ ਦੇ ਰਿਕਾਰਡ ਜਿਹੜੇ ਨੇ ਉਹ ਅਪਲੋਡ ਕਰਨ ਤੇ ਉੱਥੇ ਪੈਸੇ ਜਿਹੜੇ ਉਹ ਪਾਏ ਜਾਣਗੇ, ਜਦੋਂ ਕਿ ਇਹ ਪੋਸੀਬਲ ਨਹੀਂ ਹੋ ਸਕਦਾ। ਇਹ ਇੰਨੇ ਦਿਨਾਂ ਦੇ ਵਿੱਚ ਪੋਸੀਬਲ ਨਹੀਂ ਹੋ ਸਕਦਾ। ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਉਹ ਮੁਸ਼ਕਲਾਂ ਖੜੀਆਂ ਹੋਣਗੀਆਂ, ਕਿਉਂਕਿ ਮੈਂ ਪਹਿਲਾਂ ਵੀ ਕਈ ਵਾਰੀ ਦੱਸਿਆ ਕਿ ਬੜੇ ਸਾਰੇ ਮੁਸ਼ਤਰਕੇ ਖਾਤੇ ਨੇ, ਉਹ ਨਹੀਂ ਐਡੀ ਛੇਤੀ ਦਿਨਾਂ ਦੇ ਵਿੱਚ ਤੁਸੀਂ SDM ਨੂੰ ਦਰਖਾਸਤ ਦੇ ਕੇ ਮੰਨ ਲਓ ਜੇ ਜਿਹੜੀ ਨੰਬਰ ਵੰਡ ਕਰਾਉਣੀ ਆ, 2 ਭਰਾਵਾਂ ਦੇ ਆਪਸ 'ਚ ਕਰਾਉਣੀ ਆ, ਪਰਿਵਾਰ ਨੇ ਕਰਾਉਣੀ ਆ, ਉਹ ਮਹੀਨਿਆਂ ਬੱਧੀ ਤਾਂ SDM ਟਰਕਾਈ ਜਾਂਦਾ। ਮੁੜ ਕੇ ਪਟਵਾਰੀ ਕਿਸੇ ਹੱਥ ਪੱਲਾ ਨਹੀਂ ਫੜਾਉਂਦੇ, ਉਹਨਾਂ ਤੋਂ ਫਿਰ ਇੰਤਕਾਲ ਚੜ੍ਹਨਾ, ਫਿਰ ਜਾ ਕੇ ਗਰਦੌਰੀਆਂ ਜਿਹੜੀਆਂ ਨਾ ਹੋਣੀਆਂ ਫਿਰ ਤੁਸੀਂ ਕਰ ਸਕਦੇ ਹੋ। ਮੁਸ਼ਤਰਕੇ ਖਾਤੇ ਦੇ ਵਿੱਚ ਜਿਹਦੇ ਨਾਂ ਦੇ ਉੱਤੇ ਜ਼ਮੀਨ ਬੋਲਦੀ ਆ, ਜੇ ਉਹ ਦੁਨੀਆ 'ਚ ਨਹੀਂ ਹੈਗਾ, ਤੁਸੀਂ ਉਹਦੇ ਜਿਹੜਾ ਉਹ ਕਿਵੇਂ ਅਕਾਊਂਟ ਦੇ ਦਿਓਗੇ, ਉੱਥੇ ਕਿਵੇਂ ਪੈਸੇ ਆ ਜਾਣਗੇ। ਦੂਜੀ ਜਿਹੜੀ ਸਮੱਸਿਆ ਉਹ ਪ੍ਰਵਾਸੀ ਪੰਜਾਬੀਆਂ ਦੀ ਹੈ, ਜਿਹੜੇ ਬਾਹਰ ਰਹਿੰਦੇ ਆ, ਉਹਨਾਂ ਦੀਆਂ ਜ਼ਮੀਨਾਂ ਇੱਥੇ ਨੇ ਔਰ ਇਹ ਜਿਹੜੀਆਂ ਜ਼ਮੀਨਾਂ ਉਹਨਾਂ ਨੇ ਹਿੱਸੇ ਠੇਕੇ ਦੇ ਉੱਤੇ ਦਿੱਤੀਆਂ ਹੋਈਆਂ ਨੇ, ਉਹ ਆਪਣਾ ਕਿਵੇਂ ਜਿਹੜਾ ਜੀ ਉਹ ਦੇ ਦੇਣਗੇ। ਇਹ ਕਿਤੇ ਨਾ ਕਿਤੇ ਜਿਹੜੇ ਬਾਹਰ ਰਹਿੰਦੇ ਨੇ ਜਾਂ ਜਿਹੜੇ ਠੇਕੇ ਦੇ ਉੱਤੇ ਦਿੰਦੇ ਨੇ, ਇਹ ਉਹਨਾਂ ਨੂੰ ਵੀ ਕੁੜੀਕੀ ਦੇ ਵਿੱਚ ਲੈਣ ਦੇ ਜਿਹੜੇ ਉਹ ਯਤਨ ਕਹੇ ਜਾ ਸਕਦੇ ਆ। ਔਰ ਉਹਨਾਂ ਨੂੰ ਜਿਹੜਾ ਇਹਦੇ ਵਿੱਚ ਲੈ ਕੇ ਇੱਕ ਤਾਂ ਆਉਂਦੇ ਸਮੇਂ ਦੇ ਦੌਰਾਨ, ਕਿਉਂਕਿ ਅਜੇ ਤਾਂ ਇਹ ਸਕਸੈਸਫੁਲ ਨਹੀਂ ਹੋ ਰਿਹਾ, ਜੇ ਹੁੰਦਾ ਇਹ ਇੱਕ ਤਾਂ ਉਹਨਾਂ ਦੇ ਉੱਤੇ ਟੈਕਸ ਲਾਇਆ ਜਾ ਸਕਦਾ ਕਿ ਉਹ ਠੇਕਾ ਲੈਂਦੇ ਆ ਤੇ ਉਹ ਤਾਂ ਕਮਾਈ ਕਰਦੇ ਆ, ਉਹਦੇ ਤੋਂ ਕਿਹੜਾ ਆਪ ਵਾਹੀ ਕਰਦੇ ਆ। ਦੂਜਾ ਉਹਨਾਂ ਨੂੰ ਵਾਂਝਿਆ ਰੱਖਿਆ ਜਾ ਸਕਦਾ ਜਿਹੜੀਆਂ ਸਬਸਿਡੀਜ਼ ਕਿਸਾਨਾਂ ਨੂੰ ਜਿਹੜੀਆਂ ਉਹ ਮਿਲਦੀਆਂ ਨੇ, ਜਿਹੜੇ ਠੇਕੇ ਤੇ ਦਿੰਦੇ ਆ। ਕੋਈ ਤਕਰੀਬਨ 40% ਦੇ ਕਰੀਬ ਇਸ ਤਰ੍ਹਾਂ ਦੀ ਜ਼ਮੀਨ ਹੈ ਪੰਜਾਬ ਦੇ ਵਿੱਚ ਜਿਹੜੀ ਠੇਕੇ ਦੇ ਉੱਤੇ ਦਿੱਤੀ ਜਾਂਦੀ ਹੈ। ਜੀ ਜੀ ਬਿਲਕੁਲ, ਠੇਕੇ ਤੇ ਤਾਂ ਬਹੁਤ ਦਿੱਤੀ ਜਾਂਦੀ ਹੈ। ਅੱਗੇ ਗੱਲ ਕਰਦੇ ਹਾਂ, ਕੇਂਦਰ ਨੇ ਕਣਕ ਦੀ ਖਰੀਦ ਲਈ ਜਿਹੜੇ ਪੈਸੇ ਸੀਗੇ ਉਹ ਰਿਲੀਜ਼ ਕਰਨ ਦੇ ਹੁਕਮ ਦਿੱਤੇ। ਦੇਖੋ ਇਹ ਕਿਸਾਨਾਂ ਦੇ ਅੰਦੋਲਨ ਦਾ ਦਬਾਅ ਆ, ਜਿਹੜਾ ਆਪਾਂ FCI ਦਾ ਗੱਲ ਕੀਤੀ ਆ ਕਿ ਜਿੰਨੇ ਵੱਡੀ ਗਿਣਤੀ ਦੇ ਵਿੱਚ ਧਰਨੇ ਜਿਹੜੇ ਉਹ ਲੱਗੇ ਆ, ਕਿਉਂਕਿ ਪਤਾ ਤਾਂ ਕੇਂਦਰ ਦੀ ਸਰਕਾਰ ਨੂੰ ਜੇ ਮੰਡੀਆਂ ਦੇ ਵਿੱਚ ਜਿਹੜੀ ਦੀ ਕਣਕ ਨਹੀਂ ਚੁੱਕੀ ਜਾਂਦੀ ਤੇ ਜਿਹੜੀ ਆਟਾ ਦਾਲ ਸਕੀਮ ਤੇ ਦੂਜੀਆਂ ਤੀਜੀਆਂ ਸਕੀਮਾਂ ਜਾਂ ਜਿਹੜੇ ਐਮਰਜੈਂਸੀ ਫੂਡ ਉਹਦੇ ਉੱਤੇ ਖਤਰਾ ਤਾਂ ਮੰਡਰਾਉਣ ਲੱਗ ਜੂਗਾ। ਸਰਕਾਰ ਵੇਰੀ ਹੋਈ ਆ, ਉਹ ਆਪਣੀ ਜਗ੍ਹਾ ਦੇ ਉੱਤੇ ਆ। ਕਣਕ ਦੀ ਫਸਲ ਦੀ ਖਰੀਦ ਦੇ ਵਾਸਤੇ ਜਿਹੜੇ ਉਹ ਵਿੱਤੀ ਅੜਿੱਕਾ ਪਾਉਣ ਤੋਂ ਹੁਣ ਪਾਸਾ ਕੁਝ ਵਟਿਆ, ਜਿਹਦੇ ਕਰਕੇ RBI ਜਿਹੜੀ ਆ ਉਹਨੇ ਪੰਜਾਬ ਦੇ ਵਿੱਚ
ਹਾੜੀ ਮੰਡੀਕਰਨ ਸੀਜ਼ਨ ਦੇ ਵਾਸਤੇ ਮੌਜੂਦਾ ਅਪ੍ਰੈਲ ਦੇ ਅੰਤ ਤੱਕ ਕੋਈ 21,000 ਕਰੋੜ ਰੁਪਈਆ ਜਿਹੜਾ ਉਹਦਾ ਕੈਸ਼ ਕ੍ਰੈਡਿਟ ਹੱਦ ਜਿਹੜੀ CCL ਹੈ ਉਹਨੂੰ ਹਰੀ ਝੰਡੀ ਦਿੱਤੀ ਹੈ। ਪੰਜਾਬ ਸਰਕਾਰ ਨੇ ਕੈਸ਼ ਕ੍ਰੈਡਿਟ ਹੱਦ ਨੂੰ ਹਰੀ ਝੰਡੀ ਮਿਲਣ ਤੋਂ ਬਾਅਦ ਕੁਝ ਰਾਹਤ ਜਿਹੜੀ ਉਹ ਮਹਿਸੂਸ ਕੀਤੀ ਆ। ਕੇਂਦਰ ਸਰਕਾਰ ਨੇ ਫਸਲਾਂ ਦੀ ਸਿੱਧੀ ਅਦਾਇਗੀ ਦਾ ਪੰਜਾਬ ਦੇ ਵਿੱਚ ਜਿਹੜਾ ਉਹ ਪੇਚ ਫਸਾਇਆ ਹੋਇਆ। ਪੰਜਾਬ ਸਰਕਾਰ ਇਹ ਅਦਾਇਗੀ ਆੜ੍ਹਤੀਆਂ ਰਾਹੀਂ ਕਰਨ ਦਾ ਫੈਸਲਾ ਕਰ ਚੁੱਕੀ ਹੈ। ਕਿਸਾਨ ਜਥੇਬੰਦੀਆਂ ਜਿਹੜੀਆਂ ਜੀ ਉਹ ਇਹ ਕਹਿੰਦੀਆਂ ਨੇ ਕਿ ਉਹ ਜਮ੍ਹਾਂ ਨਹੀਂ ਜਿਹੜਾ ਉਹ ਕਰਾਉਣਗੇ ਔਰ ਉਹ ਆੜ੍ਹਤੀਆਂ ਦੇ ਰਾਹੀਂ ਹੀ ਪੇਮੈਂਟ ਜਿਹੜੀ ਆ ਉਹ ਲੈਣੀ ਚਾਹੁੰਦੇ ਨੇ। ਇਹ ਫਿਕਰ ਬਣੇ ਹੋਏ ਸੀਗੇ ਕਿ ਕੇਂਦਰ ਦੀ ਸਰਕਾਰ ਕਣਕ ਦੀ ਖਰੀਦ ਦੇ ਮੌਕੇ ਦੇ ਉੱਤੇ ਅੜਿੱਕੇ ਖੜੇ ਕਰੂਗੀ। ਪੰਜਾਬ ਸਰਕਾਰ ਦੇ ਵੱਲੋਂ ਇਸ ਸੀਜ਼ਨ ਦੇ ਵਾਸਤੇ 105.60 ਲੱਖ ਟਨ ਕਣਕ ਦੀ ਖਰੀਦ ਸੰਬੰਧੀ ਮੰਗੀ ਗਈ CCL ਦਾ ਵੱਡਾ ਹਿੱਸਾ ਕੇਂਦਰੀ ਬੈਂਕ ਨੇ ਜਾਰੀ ਕਰ ਦਿੱਤਾ ਹੈ ਔਰ ਇਹ ਕਿਹਾ ਜਾ ਰਿਹਾ ਕਿ ਕੇਂਦਰ ਸਰਕਾਰ ਜੇ ਕੋਈ ਵਿੱਤੀ ਅੜਿੱਕਾ ਖੜਾ ਕਰਦੀ ਤਾਂ ਉਹਦੇ ਨਾਲ ਭਾਰਤ ਸਰਕਾਰ ਨੇ ਸਿੱਧੇ ਤੌਰ ਤੇ ਨਿਸ਼ਾਨੇ ਤੇ ਆ ਜਾਣਾ ਸੀ, ਜਿਹਦੇ ਕਰਕੇ ਕੇਂਦਰ ਨੇ ਪੰਜਾਬ ਦੇ ਕਿਸਾਨਾਂ ਦੇ ਰਾਹ ਦੇ ਵਿੱਚ ਕੰਡੇ ਵਿਛਾਉਣ ਤੋਂ ਗਰੇਜ਼ ਜਿਹੜਾ ਉਹ ਕੀਤਾ। ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਅਦਾਇਗੀ ਲਈ ਤਾਂ ਰਾਹ ਪੱਧਰਾ ਕਰਤਾ। ਇਹ ਕਿਹਾ ਜਾ ਰਿਹਾ ਜੇ ਆੜ੍ਹਤੀਆਂ ਦੇ ਜ਼ਰੀਏ ਪੰਜਾਬ ਦੇ ਵਿੱਚ ਜਿਣਸ ਦੀ ਅਦਾਇਗੀ ਜਿਹੜੀ ਉਹ ਹੁੰਦੀ ਆ ਤਾਂ ਕੇਂਦਰ ਸਰਕਾਰ ਆੜ੍ਹਤੀਆਂ ਨੂੰ ਦਿੱਤਾ ਜਾਣ ਵਾਲਾ 2.5% ਕਮਿਸ਼ਨ ਤੇ ਦਿਹਾਤੀ ਵਿਕਾਸ ਫੰਡ ਲਈ ਜਾਰੀ ਕਰੇਗਾ ਜਾਂ ਨਹੀਂ, ਇਹਦੇ ਖਦਸ਼ੇ ਅਜੇ ਬਰਕਰਾਰ ਨੇ ਕਿਉਂਕਿ ਇਹ ਇੱਕ ਵੱਡਾ ਸਮੱਸਿਆ ਜਿਹੜੀ ਉਹ ਹੈਗੀ ਹੈ। ਪੰਜਾਬ 'ਚ ਐਤਕੀ 10 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਹੋ ਰਹੀ ਹੈ। ਖਰੀਦ ਦਾ ਕੰਮ 31 ਮਈ ਤੱਕ ਜਿਹੜਾ ਜੀ ਉਹ ਚੱਲੂਗਾ। CCL ਸੂਬਾ ਸਰਕਾਰ ਨੂੰ ਮੌਜੂਦਾ ਸੀਜ਼ਨ ਦੇ ਦੌਰਾਨ ਕਿਸਾਨਾਂ ਨੂੰ ਅਨਾਜ ਦੀ ਖਰੀਦ ਦੇ ਬਦਲੇ ਸਮੇਂ ਸਿਰ ਅਦਾਇਗੀ ਕਰਨ ਦੇ ਵਿੱਚ ਜਿਹੜੀ ਹੈ ਜੀ ਉਹ ਮਦਦ ਦੇਊਗੀ। ਪਰ ਜਿਹੜਾ ਤੁਹਾਨੂੰ ਦੱਸਿਆ ਕਿ ਦੋ ਮਸਲੇ, ਇੱਕ ਤਾਂ ਜਿਹੜਾ ਆੜ੍ਹਤੀਆਂ ਨੂੰ ਕਮਿਸ਼ਨ ਮਿਲਦਾ ਉਹ, ਦੂਸਰਾ ਜਿਹੜਾ ਜਿਹੜਾ ਦਿਹਾਤੀ ਵਿਕਾਸ ਫੰਡ ਹੈ ਜਿੱਥੋਂ ਆਪਾਂ ਅਕਸਰ ਗੱਲ ਜਿਹੜੀ ਜੀ ਉਹ ਕਰਦੇ ਆ ਕਿ ਜਦੋਂ ਇਹ ਮੰਡੀਆਂ ਖਤਮ ਹੋ ਗਈਆਂ ਤੇ ਦਿਹਾਤੀ ਵਿਕਾਸ ਫੰਡ ਖਤਮ ਹੋ ਜਾਣਾ, ਇਹਨੂੰ ਰੋਕੂਗੀ ਬਾਅਦ ਦੇ ਵਿੱਚ ਤੁਸੀਂ ਦੇਖਣਾ ਜਿਹੜੀ ਸੈਂਟਰ ਦੀ ਸਰਕਾਰ ਹੈ, ਜਿਹਦੇ ਨਾਲ ਜਿਹੜੇ ਪਿੰਡਾਂ ਥਾਵਾਂ ਦੇ ਉੱਤੇ ਹੁੰਦੀਆਂ ਡਿਵੈਲਪਮੈਂਟ ਨੇ ਉਹ ਸਾਰੀਆਂ ਰੁਕਣਗੀਆਂ। ਬਹੁਤ ਕੁਝ ਰੁਕੂਗਾ ਪੰਜਾਬ ਦੇ ਵਿੱਚ। ਤੇ ਅੱਗੇ ਗੱਲ ਕਰਦੇ ਹਾਂ ਵੈਸੇ ਜਿਹੜੀ ਕਰੋਨਾ ਵਾਲੀ ਆ ਕਿ ਪੰਜਾਬ ਦੇ ਵਿੱਚ 24 ਘੰਟਿਆਂ 'ਚ 72 ਮੌਤਾਂ ਲੋਕਾਂ ਦੇ ਵਿੱਚ, ਹੋਰ ਦੁਨੀਆ 'ਤੇ ਇਹ ਘਟ ਰਹੇ ਆ ਪਰ ਇੱਥੇ ਕਿਉਂ ਹੀ ਵੱਧ ਰਿਹਾ ਹੈ? ਦੇਖੋ ਇਹ ਤਾਂ ਜਿਹੜਾ ਜੀ ਜਵਾਬ ਨਹੀਂ ਦਿੱਤਾ ਜਾ ਸਕਦਾ ਵੀ ਇੱਥੇ ਇਕੱਲਾ ਕਿਉਂ ਜਿਹੜਾ ਵੱਧ ਰਿਹਾ ਪੰਜਾਬ ਦੇ ਵਿੱਚ, ਪਰ ਵੱਧ ਬੜੀ ਤੇਜ਼ੀ ਦੇ ਨਾਲ ਰਿਹਾ ਜੀ। ਅੱਜ ਤੋਂ ਕੁਝ ਹਫ਼ਤੇ ਪਹਿਲਾਂ ਜੇ ਤੁਸੀਂ ਪਿੱਛੇ ਜਾਓ, ਜਿਹਦੇ ਹੁਣ ਆਹ ਮੇਅਰ ਵਗੈਰਾ ਥਾਪੀ ਜਾਂਦੇ ਆ, ਨਿਗਮ ਦੀਆਂ ਚੋਣਾਂ ਹੋ ਕੇ ਹਟੀਆਂ, ਇੱਥੇ ਨਾ ਮਾਤਰ ਸੀ ਕਰੋਨਾ, ਹੁਣ ਇੱਕਦਮ ਕਰੋਨਾ ਦੇ ਇੰਨੇ ਕੇਸ ਕਿੱਥੋਂ ਜਿਹੜਾ ਜੀ ਉਹ ਨਿਕਲ ਆਏ। ਭਾਰਤ ਦੇ ਵਿੱਚ ਵੀ ਪਿਛਲੇ 24 ਘੰਟਿਆਂ ਦੇ ਵਿੱਚ ਕਰੋਨਾ ਵਾਇਰਸ ਦੇ 1 ਲੱਖ ਤੋਂ ਵੱਧ ਰਿਕਾਰਡ ਕੇਸ ਸਾਹਮਣੇ ਆਏ ਆ। 1,03,558 ਕੇਸ 24 ਘੰਟਿਆਂ ਦੇ ਵਿੱਚ ਸਾਹਮਣੇ ਆਏ ਆ। ਮੌਤਾਂ ਜਿਹੜੀ ਕੁੱਲ ਕੇਸਾਂ ਦੀ ਗਿਣਤੀ ਹੈ ਜੀ ਉਹ 1,25,99,000 ਹੋ ਗਈ ਹੋਈ ਆ ਔਰ 81% ਤੋਂ ਵੱਧ ਕੇਸ 8 ਰਾਜਾਂ ਦੇ ਵਿੱਚ ਮਿਲੇ ਆ। ਇਹਦੇ ਵਿੱਚ ਮਹਾਰਾਸ਼ਟਰ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਆ, ਛੱਤੀਸਗੜ੍ਹ, ਕਰਨਾਟਕ, ਯੂਪੀ, ਦਿੱਲੀ, ਤਾਮਿਲਨਾਡੂ, ਮੱਧ ਪ੍ਰਦੇਸ਼ ਤੇ ਪੰਜਾਬ ਇਹਦੇ ਵਿੱਚ ਸ਼ਾਮਿਲ ਹੈ। ਮਹਾਰਾਸ਼ਟਰ ਦੇ ਵਿੱਚ ਇੱਕ ਦਿਨ ਦੇ ਵਿੱਚ ਸਭ ਤੋਂ ਵੱਧ 57,074 ਕੇਸ ਜਿਹੜੇ ਆ ਉਹ ਮਿਲੇ ਆ। ਇਸ ਤੋਂ ਬਾਅਦ ਛੱਤੀਸਗੜ੍ਹ ਹੈ ਜਿੱਥੇ 52 ਤੋਂ 50 ਤੇ ਕਰਨਾਟਕ ਦੇ ਵਿੱਚ 4553 ਕੇਸ ਜਿਹੜੇ ਉਹ ਮਿਲੇ ਆ। ਜੇ ਪੰਜਾਬ ਦੇ ਵਿੱਚ ਆਪਾਂ 24 ਘੰਟਿਆਂ ਦੇ ਰਿਕਾਰਡ ਦੀ ਗੱਲ ਕਰੀਏ ਤੇ 72 ਮੌਤਾਂ ਕਰੋਨਾ ਵਾਇਰਸ ਦੇ ਨਾਲ ਹੋਈਆਂ ਨੇ। 2714 ਨਵੇਂ ਮਾਮਲੇ ਜਿਹੜੇ ਆ ਉਹ ਸਾਹਮਣੇ ਆਏ ਆ ਔਰ ਇਹ ਮੌਤਾਂ ਦੀ ਗਿਣਤੀ ਦਾ ਦੂਜੀ ਲਹਿਰ ਦੇ ਦੌਰਾਨ ਸਭ ਤੋਂ ਵੱਡਾ ਅੰਕੜਾ ਹੈ। ਹੁਸ਼ਿਆਰਪੁਰ ਦੇ ਵਿੱਚ 11, ਗੁਰਦਾਸਪੁਰ ਲੁਧਿਆਣਾ ਦੇ ਵਿੱਚ 8-8, ਜਲੰਧਰ ਤੇ ਕਪੂਰਥਲਾ ਦੇ ਵਿੱਚ 7-7, ਨਵਾਂਸ਼ਹਿਰ ਦੇ ਵਿੱਚ 6, ਮੋਹਾਲੀ ਤੇ ਅੰਮ੍ਰਿਤਸਰ ਦੇ ਵਿੱਚ 5-5, ਪਟਿਆਲਾ ਤੇ ਫਿਰੋਜ਼ਪੁਰ ਦੇ ਵਿੱਚ 4-4, ਫਤਿਹਗੜ੍ਹ ਸਾਹਿਬ ਦੇ ਵਿੱਚ 2, ਬਰਨਾਲਾ, ਮੁਕਤਸਰ, ਪਠਾਨਕੋਟ, ਸੰਗਰੂਰ ਤੇ ਤਰਨਤਾਰਨ ਦੇ ਵਿੱਚ ਇੱਕ ਮੌਤ ਜਿਹੜੀ ਆ ਕਰੋਨਾ ਵਾਇਰਸ ਦੇ ਨਾਲ ਜਿਹੜੀ ਆ ਉਹ ਹੋਈ ਆ। ਜਿੱਥੋਂ ਤੱਕ ਜਿਹੜੀ ਬਾਕੀ ਜਿਹੜੇ ਉਹ ਸੂਬਿਆਂ ਦੀ ਗੱਲ ਹੈ ਉਹਦੇ ਵਿੱਚ ਥੋੜ੍ਹਾ ਜਿਹਾ ਇੱਕ ਜਿਹੜਾ ਜ਼ਰੂਰ ਹੈਗਾ ਕਿ ਜਿੱਥੇ ਵੋਟਾਂ ਪੈ ਰਹੀਆਂ ਨੇ ਜਾਂ ਤਾਂ ਲੁਕੋਏ ਜਾ ਰਹੇ ਆ, ਉੱਥੋਂ ਅੰਕੜੇ ਨਹੀਂ ਆ ਰਹੇ। ਗੈਰ ਭਾਜਪਾਈ ਰਾਜਾਂ ਦੇ ਜਿਹੜੇ ਅੰਕੜੇ ਆ ਉਹ ਸਾਹਮਣੇ ਜ਼ਿਆਦਾ ਆ ਰਹੇ ਆ। ਇਹ ਤੋਂ ਪਹਿਲਾਂ ਪਿਛਲੇ ਸਾਲ ਸਤੰਬਰ ਮਹੀਨੇ ਦੇ ਵਿੱਚ ਇੱਕ ਦਿਨ ਦੇ ਵਿੱਚ 97,894 ਕੇਸ ਪੋਜ਼ੀਟਿਵ ਜਿਹੜਾ ਉਹ ਮਿਲੇ ਸੀਗੇ, ਉਹ ਪੀਕ ਸੀਗੀ ਔਰ ਦੇਸ਼ ਦੇ ਵਿੱਚ ਵਾਇਰਸ ਦੇ ਨਾਲ ਇੱਕ ਦਿਨ ਦੇ ਵਿੱਚ
478 ਮੌਤਾਂ ਜਿਹੜੀਆਂ ਉਹ ਹੋਈਆਂ ਨੇ। ਜਿਹੜੀ ਕੁੱਲ ਮੌਤਾਂ ਦੀ ਗਿਣਤੀ ਹੁਣ ਤੱਕ ਜਦੋਂ ਦਾ ਕਰੋਨਾ ਵਾਇਰਸ ਆਇਆ 1,65,101 ਹੋ ਗਈ ਆ। ਔਰ ਇਸ ਸਾਲ ਲਗਾਤਾਰ 26ਵੇਂ ਦਿਨ ਕੇਸਾਂ ਦੇ ਵਿੱਚ ਵੱਡਾ ਵਾਧਾ ਜਿਹੜਾ ਜੀ ਉਹ ਵੱਡਾ ਵਾਧਾ ਹੋਇਆ। ਔਰ ਇਹ ਅੰਕੜੇ ਜੇ ਤੁਸੀਂ ਸਰਕਾਰੀ ਜਿਹੜੀਆਂ ਸਾਈਟਸ ਨੇ ਉਹਦੇ ਉੱਤੇ ਪੜ੍ਹੋਗੇ ਤਾਂ ਪੱਛਮੀ ਬੰਗਾਲ ਜਿਹੜਾ ਉਹ ਉੱਥੋਂ ਦੀ ਆਬਾਦੀ ਤੇ ਪੰਜਾਬ ਦੀ ਆਬਾਦੀ 3 ਗੁਣਾ ਫਰਕ ਹੈ। ਪੰਜਾਬ ਦੇ ਵਿੱਚ ਕੋਈ 3.25 ਕਰੋੜ ਦੇ ਲਗਭਗ 3.25 ਕਰੋੜ ਤੋਂ ਥੋੜ੍ਹੀ ਬਹੁਤੀ ਉੱਪਰ ਹੋ ਸਕਦੀ ਆਬਾਦੀ ਜਿਹੜੀ ਪੰਜਾਬ ਦੀ ਹੈ। ਪੱਛਮੀ ਬੰਗਾਲ ਦੇ ਵਿੱਚ ਜਿਹੜੀ ਆਬਾਦੀ ਆ ਉਹ 9.25 ਕਰੋੜ ਦੇ ਕਰੀਬ ਹੈ। ਤੇ ਉੱਥੇ ਮੌਤਾਂ ਦੀ ਗਿਣਤੀ ਤੇ ਕੇਸਾਂ ਦੀ ਗਿਣਤੀ ਜਿਹੜੀ ਜੀ ਉਹ ਦੇਖ ਲੈਣਾ। ਇੱਥੇ 72 ਮੌਤਾਂ ਹੋਈਆਂ ਨੇ, ਉੱਥੇ 4 ਉਹ ਮੌਤਾਂ। ਇਹ ਏਡਾ ਵੱਡਾ ਜਿਹੜਾ ਅੰਕੜੇ ਦਾ ਫਰਕ ਹੈ। ਤੇ ਬੜੇ ਸਾਰੇ ਸਵਾਲ ਜਿਹੜੇ ਉਹ ਖੜੇ ਕਰਦਾ ਇਸ ਮਾਮਲੇ ਦੇ ਉੱਤੇ। ਔਰ ਦੂਜਾ ਚੋਣ ਵਾਲਾ ਜਿਹੜਾ ਜੀ ਸਵਾਲ ਉਹ ਕਿਤੇ ਨਾ ਕਿਤੇ ਇਹ ਕਿਹਾ ਜਾ ਸਕਦਾ ਕਿ ਜਿਹੜਾ ਪੰਜਾਬ ਦਾ ਸਿਹਤ ਢਾਂਚਾ ਉਹ ਡੋਲ ਗਿਆ। ਕੱਲ ਕਿਸੇ ਨੇ ਜਿਹੜਾ ਜੀ ਉਹ ਭੇਜੀ ਸੀ ਲੈਟਰ, ਜਿਹੜੀ ਇਹਨਾਂ ਨੇ ਕੋਈ 1100 ਦੇ ਕਰੀਬ ਲੋਕ ਹਾਇਰ ਕੀਤੇ ਸੀਗੇ, ਜਿਹਦੇ ਵਿੱਚ ਲੈਬ ਟੈਕਨੀਸ਼ੀਅਨ ਵੀ ਸੀਗੇ, ਜਿਹਦੇ ਵਿੱਚ ਸਟਾਫ ਨਰਸਸ ਵੀ ਸੀਗੀਆਂ, ਜਿਹੜੇ ਕਿ ਤੁਸੀਂ ਕਹ ਲਓ ਕਿ ਫਰੰਟ ਰੋ ਦੇ ਵਿੱਚ ਕੰਮ ਕਰਦੇ ਸੀਗੇ। 1000 ਰੁਪਈਆ ਦਿਹਾੜੀ ਦੇ ਉੱਤੇ ਇਹਨਾਂ ਨੂੰ ਰੱਖਿਆ ਗਿਆ। ਰੱਖ ਕੇ ਮੁੜ ਕੇ ਇਹਨਾਂ ਨੂੰ ਅਕਤੂਬਰ ਦੇ ਵਿੱਚ ਘਰੋਂ ਘਰੀ ਤੋਰ ਦਿੱਤਾ ਗਿਆ ਕਿ ਬਸ ਤੁਹਾਡਾ ਕੰਮ ਖਤਮ। ਜਿਸ ਸੂਬੇ ਦੇ ਵਿੱਚ ਸਿਹਤ ਵਿਭਾਗ ਦੇ ਵਿੱਚ ਲੋਕ ਦਿਹਾੜੀ ਤੇ ਰੱਖੇ ਜਾ ਰਹੇ ਹੋਣ, ਉੱਥੇ ਫਿਰ ਤੁਹਾਡੇ ਸਵਾਲ ਦਾ ਜਵਾਬ ਤਾਂ ਜਿਹੜਾ ਜੀ ਕਲੀਅਰ ਹੁੰਦਾ। ਬਿਲਕੁਲ ਜੀ, ਕੁਛ ਤੇ ਦਾਲ ਵਿੱਚ ਕਾਲਾ ਆ, ਜਦ ਕਿ ਇਹਦੀ ਵੈਕਸੀਨ ਵੀ ਨਿਕਲ ਆਈ ਆ ਤੇ ਇੱਥੇ ਕੇਸ ਵੱਧ ਰਹੇ ਆ, ਲੋਕਾਂ ਦੀ ਇਮਿਊਨਿਟੀ ਵੀ ਬਹੁਤ ਗੁੱਡ ਆ। ਅੱਗੇ ਰਾਫੇਲ ਦੇ ਗੱਲ ਕਰਦੇ ਆ, ਉਸ ਦਾ ਮੁੱਦਾ ਫਿਰ ਭਖਿਆ। ਦੇਖੋ ਇਹ ਜਿੰਨ ਹੈ ਰਫਾਲ ਵਾਲਾ, ਇਹ ਦੁਬਾਰਾ ਜਿਹੜਾ ਉਹ ਭਖਣ ਦਾ ਕਾਰਨ ਇਹ ਆ ਕਿ ਜਿਹੜਾ ਫਰਾਂਸ ਦੇ ਵਿੱਚ ਇੱਕ ਜਿਹੜਾ ਆਨਲਾਈਨ ਪੋਰਟਲ ਹੈ ਉਹਦੇ ਉੱਤੇ ਇਹ ਗੱਲ ਆਖੀ ਗਈ ਕਿ ਜਿਹੜਾ ਰਫਾਲ ਜਹਾਜ਼ ਖਰੀਦਿਆ ਗਿਆ ਉਹਦੇ ਵਿੱਚ ਇੱਕ ਵਿਚੋਲੀਏ ਨੂੰ 11 ਲੱਖ ਯੂਰੋ, ਜਿਹੜੇ ਕੋਈ 9.5 ਕਰੋੜ ਰੁਪਈਆ ਉਹਨੂੰ ਭੁਗਤਾਨ ਕੀਤਾ ਗਿਆ। ਇਹਦੇ ਸੰਬੰਧੀ ਫਰਾਂਸੀਸੀ ਮੀਡੀਆ ਦੀ ਰਿਪੋਰਟ ਦਾ ਜਿਹੜਾ ਹਵਾਲਾ ਦਿੰਦਿਆਂ ਹੋਇਆ ਕਾਂਗਰਸ ਨੇ ਹਮਲਾ ਕੀਤਾ ਇੱਕ ਵਾਰੀ ਫਿਰ ਕੇਂਦਰ ਦੀ ਸਰਕਾਰ ਦੇ ਉੱਤੇ, ਔਰ ਇਸ ਹਵਾਈ ਸੌਦੇ ਦੀ ਨਿਰਪੱਖ ਤੇ ਮੁਕੰਮਲ ਜਾਂਚ ਜਿਹੜੀ ਜੀ ਉਹ ਮੰਗੀ। ਰਣਦੀਪ ਸੁਰਜੇਵਾਲਾ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਕਹੀ ਕਿ ਫਰਾਂਸ ਦੇ ਨਿਊਜ਼ ਪੋਰਟਲ ਨੇ ਆਪਣੇ ਨਵੇਂ ਖੁਲਾਸੇ ਦੇ ਵਿੱਚ ਰਾਹੁਲ ਗਾਂਧੀ ਹੋਰਾਂ ਦੇ ਇਹਨਾਂ ਦੋਸ਼ਾਂ ਨੂੰ ਸਾਬਤ ਕੀਤਾ ਕਿ ਰਫਾਲ ਸੌਦੇ ਦੇ ਵਿੱਚ ਭ੍ਰਿਸ਼ਟਾਚਾਰ ਹੋਇਆ। ਉਹਨਾਂ ਨੇ ਇਹ ਗੱਲ ਕਹੀ ਕਿ ਫਰਾਂਸੀਸੀ ਪੋਰਟਲ ਦੀ ਰਿਪੋਰਟ ਦੇ ਮੁਤਾਬਕ ਫਰਾਂਸੀਸੀ ਭ੍ਰਿਸ਼ਟਾਚਾਰ ਵਿਰੋਧੀ ਏਜੰਸੀ ਆ AFA, ਉਹਨੇ ਇਹ ਖੁਲਾਸਾ ਕੀਤਾ ਕਿ 2016 ਦੇ ਵਿੱਚ ਸੌਦੇ ਦੇ ਉੱਤੇ ਜਦੋਂ ਇਹ ਦਸਤਖਤ ਹੋਏ ਆ, ਉਸ ਤੋਂ ਬਾਅਦ ਰਫਾਲ ਦੀ ਇੱਕ ਜਿਹੜੀ ਕੰਪਨੀ ਡਾਸੋ ਜਿਹਦੇ ਤੋਂ ਇਹ ਖਰੀਦੇ ਗਏ ਆ ਜਹਾਜ਼ ਰਫਾਲ ਦੇ, ਉਹਨੇ ਇੱਕ ਭਾਰਤੀ ਵਿਚੋਲੀਏ ਨੂੰ ਜਿਹੜੀ ਸੀਗੀ ਡੈਪਸਿਸ ਸੋਲਿਊਸ਼ਨ ਨੂੰ 11 ਲੱਖ ਯੂਰੋ ਦਾ ਭੁਗਤਾਨ ਕੀਤਾ ਸੀਗਾ। ਇਹ ਜਿਹੜੀ ਪੋਰਟਲ ਹੈ, ਨਿਊਜ਼ ਪੋਰਟਲ ਹੈ, ਆਨਲਾਈਨ ਪੋਰਟਲ ਹੈ, ਉਹ ਇਹ ਗੱਲ ਕਹਿੰਦੀ ਆ ਕਿ ਇਹਦੇ ਵਿੱਚ ਇਹ ਦੱਸਿਆ ਗਿਆ, ਇਹ ਕਿਹਾ ਗਿਆ ਕਿ ਇਹ ਪੈਸਾ ਕਾਹਦੇ ਵਾਸਤੇ ਦਿੱਤਾ ਗਿਆ ਜੀ, ਇਹਦਾ ਕੋਈ ਵਿਸਥਾਰ ਨਹੀਂ ਦਿੱਤਾ ਗਿਆ, ਜਿਹਨੂੰ ਲੈ ਕੇ ਕਾਂਗਰਸ ਨੇ ਇਹ ਸਵਾਲ ਜਿਹੜੇ ਉਹ ਉਠਾਏ ਆ। ਇਹ ਪੁੱਛਿਆ ਕਿ ਇਸ ਮਾਮਲੇ ਦੀ ਮੁਕੰਮਲ ਤੇ ਨਿਰਪੱਖ ਜਾਂਚ ਕਰਾਉਣ ਦੀ ਲੋੜ ਨਹੀਂ ਹੈ। ਜੇ ਰਿਸ਼ਵਤ ਤੇ ਕਮਿਸ਼ਨ ਦਿੱਤਾ ਗਿਆ ਤੇ ਪਤਾ ਲੱਗਣਾ ਚਾਹੀਦਾ ਹੈ ਕਿ ਭਾਰਤ ਸਰਕਾਰ ਅੱਗੇ ਇਹ ਪੈਸਾ ਕਿਹਨੂੰ ਦਿੱਤਾ ਗਿਆ। ਕਾਂਗਰਸੀ ਆਗੂ ਨੇ ਸਵਾਲ ਇਹ ਉਠਾਏ ਕਿ ਪ੍ਰਧਾਨ ਮੰਤਰੀ ਹੁਣ ਦੇਸ਼ ਨੂੰ ਜਵਾਬ ਦੇਣਗੇ। ਉਹਨਾਂ ਨੇ ਕਿਹਾ ਕਿ ਇਸ ਪੈਸੇ ਨੂੰ ਡਾਸੋ ਨੇ ਆਪਣੇ ਜਿਹੜੇ ਗ੍ਰਾਹਕ ਨੇ ਉਹਨਾਂ ਨੂੰ ਤੋਹਫੇ ਦੇ ਤੌਰ ਦੇ ਉੱਤੇ ਕੀਤੇ ਗਏ ਖਰਚ ਦੇ ਵਜੋਂ ਵਿਖਾਇਆ, ਗਿਫਟ ਦੇ ਤੌਰ ਦੇ ਉੱਤੇ ਜਿਹੜਾ ਦੀ ਉਹ ਲਿਖਿਆ। ਔਰ ਉਹਨੇ ਇਹ ਵੀ ਕਿਹਾ ਕਿ ਰੱਖਿਆ ਖਰੀਦ ਪ੍ਰਕਿਰਿਆ ਦੇ ਮੁਤਾਬਕ ਜੇ ਕਿਸੇ ਤਰ੍ਹਾਂ ਦੇ ਵਿਚੋਲੀਏ ਜਾਂ ਕਮਿਸ਼ਨ ਦਾ ਸਬੂਤ ਮਿਲਦਾ ਤਾਂ ਫਿਰ ਇਹਦੇ ਗੰਭੀਰ ਸਜ਼ਾਯੋਗ ਨਤੀਜੇ ਹੋਣਗੇ ਤੇ ਸਪਲਾਇਰ ਤੇ ਪਾਬੰਦੀ ਠੇਕੇ ਨੂੰ ਰੱਦ ਕਰਨਾ, ਭਾਰੀ ਜੁਰਮਾਨਾ ਲਾਉਣ ਤੇ FIR ਦਰਜ ਕੀਤੇ ਜਾਣ ਤੱਕ ਦੇ ਸਟੈਪ ਜਿਹੜੇ ਆ ਉਹ ਉਠਾਏ ਜਾ ਸਕਦੇ ਆ। ਔਰ ਉਹਨਾਂ ਨੇ ਸਵਾਲ ਇਹ ਕੀਤਾ ਕਿ ਰਾਫੇਲ ਦੀ ਨਿਰਮਾਤਾ ਕੰਪਨੀ ਖਿਲਾਫ ਕੀ ਕਦਮ ਉਠਾਏ ਜਿਹੜਾ ਜੀ ਉਹ ਜਾ ਸਕਦੇ ਆ। ਜਦੋਂ 2019 ਦੀਆਂ ਚੋਣਾਂ ਹੋਈਆਂ ਸੀ ਉਸ ਵੇਲੇ ਰਾਹੁਲ ਗਾਂਧੀ ਨੇ ਇਹ ਮੁੱਦਾ ਵਾਹਵਾ ਜਿਹੜਾ ਉਹ ਭਖਾਇਆ ਸੀਗਾ, ਔਰ ਸੁਪਰੀਮ ਕੋਰਟ ਵੀ ਇਹਦੇ ਵਿੱਚ ਜਿਹੜਾ ਜੀ ਉਹ ਦਖਲ ਉਹਨੇ ਦਿੱਤਾ ਸੀ, ਕਿਉਂਕਿ ਉਹਨਾਂ ਦਿਨਾਂ ਦੇ ਦੌਰਾਨ ਰਾਹੁਲ ਗਾਂਧੀ ਹੋਰਾਂ ਨੇ ਇੱਕ ਨਾਅਰਾ ਬੁਲੰਦ ਕੀਤੀ ਕਿ ਚੌਕੀਦਾਰ ਚੋਰ ਹੈ। ਉਸ ਮਾਮਲੇ ਦੇ ਉੱਤੇ ਉਹਨੂੰ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਫਿਰ ਮੁਆਫੀ ਜਿਹੜੀ ਉਹ ਮੰਗਣੀ ਪਈ ਸੀ। ਹੁਣ ਇਸ ਆਨਲਾਈਨ ਵੈਬ ਪੋਰਟਲ ਦੇ ਵੱਲੋਂ ਇਹ ਮਾਮਲਾ ਉਭਾਰੇ ਜਾਣ ਤੋਂ ਬਾਅਦ 5 ਰਾਜਾਂ ਦੇ ਵਿੱਚ ਹੋ ਰਹੀਆਂ ਚੋਣਾਂ ਦੇ ਇਨ ਬਿਟਵੀਨ ਕਾਂਗਰਸ ਦੇ ਹੱਥ ਇੱਕ ਵੱਡਾ ਮੁੱਦਾ ਜ਼ਰੂਰ ਲੱਗਿਆ।
ਪਰ ਗੱਲ ਤੇ ਲੋਕਾਂ ਦੇ ਸਮਝਣ ਦੀ ਆ ਕਿ ਲੋਕ ਸਮਝਦੇ ਕਿ ਨਹੀਂ ਇਹਨਾਂ ਚੀਜ਼ਾਂ ਨੂੰ। ਅੱਗੇ ਗੱਲ ਕਰਦੇ ਹਾਂ, ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਦੇ ਅਸਤੀਫੇ ਤੋਂ ਬਾਅਦ ਵੀ ਜਿਹੜੀ ਸਿਆਸਤ ਆ ਉਹ ਰੁਕ ਨਹੀਂ ਰਹੀ। ਦੇਖੋ, ਜਿੱਥੋਂ ਤੱਕ ਮਹਾਰਾਸ਼ਟਰ ਦੀ ਗੱਲ ਹੈ, ਮਹਾਰਾਸ਼ਟਰ ਦੇ ਵਿੱਚ ਇਹ ਇੱਕ ਸਕਾਰਪੀਓ ਤੋਂ ਸ਼ੁਰੂ ਹੋਇਆ ਮਾਮਲਾ। ਇੰਟੀਲੀਆ ਜਿਹੜਾ ਹੈਗਾ ਜੀ, ਇਹ ਜਿਹੜਾ ਰਿਲਾਇੰਸ ਦੇ ਮੁਖੀ ਆ ਉਹਦਾ ਘਰ ਹੈ, ਔਰ ਉੱਥੋਂ ਇਹ ਮਾਮਲਾ ਸ਼ੁਰੂ ਹੁੰਦਿਆਂ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਦੇ ਅਹੁਦੇ ਦੀ ਬਲੀ ਜਿਹੜੀ ਦੀ ਉਹ ਲੈ ਗਿਆ। ਜਿਹੜਾ ਪਰਮਵੀਰ ਸਿੰਘ, ਜਿਹੜਾ ਮਹਾਰਾਸ਼ਟਰ ਦਾ ਪੁਲਿਸ ਮੁਖੀ ਸੀਗਾ, ਉਹ ਸੁਪਰੀਮ ਕੋਰਟ ਦੇ ਵਿੱਚ ਗਿਆ ਸੀ ਜਦੋਂ ਉਹਨੂੰ ਉਹਦੇ ਅਹੁਦੇ ਤੋਂ ਹਟਾ ਦਿੱਤਾ ਗਿਆ, ਇਹ ਕਹਿਣ ਦੇ ਵਾਸਤੇ ਕਿ ਸਾਨੂੰ ਤਾਂ ਇਹ ਕਿਹਾ ਗਿਆ ਸੀਗਾ, ਜਿਹੜਾ ਵਜੇ ਫੜਿਆ ਹੋਇਆ ਉਹਦੇ ਵਿੱਚ, ਕਿ ਉਹਨੂੰ ਇਹ ਕਿਹਾ ਗਿਆ ਸੀ ਕਿ 100 ਕਰੋੜ ਰੁਪਈਆ ਗ੍ਰਹਿ ਮੰਤਰੀ ਨੇ ਕਿਹਾ ਮਹੀਨੇ ਦਾ ਮੈਨੂੰ ਇਕੱਠਾ ਕਰਕੇ ਦਿਓ, ਬਾਰ ਤੇ ਬਾਕੀ ਸਾਰੀਆਂ ਜਿਹੜੀਆਂ ਉਹ ਥਾਵਾਂ ਤੋਂ। ਤੇ ਸੁਪਰੀਮ ਕੋਰਟ ਨੇ ਇਹ ਕਿਹਾ ਜੀ ਕਿ ਤੈਨੂੰ ਹੇਠਲੀ ਅਦਾਲਤ ਜਾਣਾ ਚਾਹੀਦਾ। ਉਹ ਹਾਈ ਕੋਰਟ ਦੇ ਵਿੱਚ ਗਿਆ, ਹਾਈ ਕੋਰਟ ਨੇ ਪੁੱਛਿਆ ਕਿ ਕੋਈ FIR ਹੈ, FIR ਇਹਦੀ ਕੋਈ ਹੈ ਨਹੀਂ ਸੀਗੀ। ਇਹ ਕਿਹਾ ਕਿ ਪਹਿਲਾਂ ਜਾ ਕੇ FIR ਦਰਜ ਕਰਾਓ, ਫਿਰ ਅਸੀਂ ਇਹਦੇ ਉੱਤੇ ਕਰਾਂਗੇ। ਮੁੜ ਕੇ ਇੱਕ ਵਕੀਲ ਨੇ ਪਟੀਸ਼ਨ ਜਿਹੜੀ ਸੀ ਉਹ ਦਾਇਰ ਕਰ ਦਿੱਤੀ ਕਿ ਇਸ ਮਾਮਲੇ ਦੀ CBI ਜਾਂਚ ਕਰਾਈ ਜਾਵੇ। ਮੁੰਬਈ ਦੀ ਹਾਈ ਕੋਰਟ ਨੇ ਇਹਦੇ ਉੱਤੇ ਫੈਸਲਾ ਦਿੰਦਿਆਂ ਹੋਇਆ ਇਹ ਗੱਲ ਕਹੀ ਕਿ ਬਿਨਾਂ FIR ਤੋਂ CBI ਜਾਂਚ ਕਰੇ ਤੇ 15 ਦਿਨਾਂ ਦੇ ਵਿੱਚ ਮੁੱਢਲੀ ਰਿਪੋਰਟ ਜਿਹੜੀ ਹੈ ਜੀ ਉਹ ਸੌਂਪੇ ਵੀ ਇਹ ਮਾਮਲਾ ਬਣਦਾ ਜਾਂ ਨਹੀਂ। ਜੇ ਬਣਦਾ ਤਾਂ ਫਿਰ ਉਸ ਤੋਂ ਅੱਗੇ ਫਿਰ ਜਿਹੜੀ ਆ ਉਹ CBI ਚੱਲੂਗੀ, ਜਾਂ ਜਿਹੜੀ ਹਾਈ ਕੋਰਟ ਆ ਫਿਰ ਉਹ ਅਗਲਾ ਫੈਸਲਾ ਇਹਦੇ ਉੱਤੇ ਦੇ ਸਕਦੀ ਹੈ। ਜਦੋਂ ਹਾਈ ਕੋਰਟ ਦਾ ਇਹ ਫੈਸਲਾ ਆ ਗਿਆ ਤਾਂ ਉਸ ਤੋਂ ਬਾਅਦ ਉੱਥੋਂ ਦੇ ਜਿਹੜੇ ਗ੍ਰਹਿ ਮੰਤਰੀ ਨੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਆਪਣੇ ਅਹੁਦੇ ਤੋਂ। ਇਹ ਕਹਿਤਾ ਕਿ ਉਹ ਨੈਤਿਕਤਾ ਦੇ ਆਧਾਰ ਦੇ ਉੱਤੇ ਆਪਣਾ ਅਸਤੀਫਾ ਜਿਹੜਾ ਉਹ ਸੌਂਪ ਰਹੇ ਆ। ਜਾ ਕੇ ਉਹਨਾਂ ਨੇ ਮੁੱਖ ਮੰਤਰੀ ਨੂੰ ਇਹ ਅਸਤੀਫਾ ਦੇ ਦਿੱਤਾ, ਨਵਾਂ ਗ੍ਰਹਿ ਮੰਤਰੀ ਜਿਹੜਾ ਜੀ ਉਹ ਬਣਾ ਦਿੱਤਾ। ਪਰ ਭਾਰਤੀ ਜਨਤਾ ਪਾਰਟੀ ਜਿਹੜੀ ਵਿਰੋਧੀ ਧਿਰ ਆ ਉੱਥੇ, ਉਹ ਇੰਨੇ ਦੇ ਨਾਲ ਜਿਹੜਾ ਜੀ ਉਹ ਸੈਟਿਸਫਾਈਡ ਹੋਣ ਵਾਲੀ ਨਹੀਂ ਆ। ਉੱਥੋਂ ਦੇ ਸਾਬਕਾ ਮੁੱਖ ਮੰਤਰੀ ਜਿਹੜੇ ਨੇ ਉਹ ਹੋਰ ਸਰਗਰਮ ਹੋ ਗਏ ਨੇ, ਕਿਉਂਕਿ ਇਹ ਕਿਹਾ ਜਾ ਰਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਅਜੇ ਵੀ ਇਹ ਗੱਲ ਪਚਦੀ ਨਹੀਂ ਕਿ ਮਹਾਰਾਸ਼ਟਰ ਉਹਦੇ ਹੱਥੋਂ ਕਿਵੇਂ ਨਿਕਲ ਗਿਆ। ਉੱਥੋਂ ਦੇ ਰਾਜਪਾਲ ਨੇ ਤੜਕੇ 4 ਵਜੇ ਉਹਨੂੰ ਫੜਨਵੀਸ ਨੂੰ ਸਹੁੰ ਵੀ ਉਹਨੂੰ ਚੁਕਾਤੀ, ਪਰ ਮੁੜ ਕੇ ਜਿਹੜਾ ਸੀਗਾ ਜੀ ਉਹ ਮੁਸ਼ਕਲਾਂ ਦੇ ਵਿੱਚੋਂ ਲੰਘਣਾ ਪਿਆ। ਔਰ ਉੱਥੇ ਫਿਰ ਸਰਕਾਰ ਸ਼ਰਦ ਪਵਾਰ ਹੋਰਾਂ ਦੇ ਦਖਲ ਤੋਂ ਬਾਅਦ ਜਿਹੜੀ ਬਣ ਗਈ ਸ਼ਿਵ ਸੈਨਾ ਦੀ ਅਗਵਾਈ ਵਾਲੀ। ਸ਼ਰਦ ਪਵਾਰ ਕਿਉਂਕਿ ਦਿਮਾਗ ਨੇ ਇਸ ਸਰਕਾਰ ਦਾ, ਇਸ ਕਰਕੇ ਭਾਰਤੀ ਜਨਤਾ ਪਾਰਟੀ ਸਿੱਧਾ ਪੰਗਾ ਤਾਂ ਨਹੀਂ ਲੈ ਸਕਦੀ। ਉਹਨਾਂ ਨੂੰ ਪਤਾ ਕਿ ਉਹ ਘਾਗ ਸਿਆਸਤਦਾਨ ਨੇ, ਪਟਕਣੀ ਫੇਰਦੇ ਰਹਿਣਗੇ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ, ਤੇ ਇਸ ਕਰਕੇ ਸਿੱਧਾ ਤਾਂ ਨਹੀਂ ਲੈ ਰਹੀ। ਪਰ ਸਿੱਧੇ ਤੌਰ ਦੇ ਉੱਤੇ ਉਹ ਇਹ ਸੋਚਦੀ ਆ ਕਿ ਜੇ ਮਹਾਰਾਸ਼ਟਰ ਦੀ ਸਰਕਾਰ ਡਿੱਗੇ ਕਿਸੇ ਤਰੀਕੇ ਦੇ ਨਾਲ, ਉੱਥੇ ਰਾਸ਼ਟਰਪਤੀ ਰਾਜ ਲਾ ਕੇ ਤੇ ਮੱਧਕਾਲੀ ਚੋਣਾਂ ਜਿਹੜੀਆਂ ਉਹ ਕਰਵਾਈਆਂ ਜਾਣ। ਹੁਣ ਗ੍ਰਹਿ ਮੰਤਰੀ ਦੇ ਅਸਤੀਫੇ ਨੂੰ ਤੇ ਖਾਸ ਤੌਰ ਦੇ ਉੱਤੇ ਹਾਈ ਕੋਰਟ ਦੇ ਇਸ ਫੈਸਲੇ ਨੂੰ ਆਧਾਰ ਜਿਹੜਾ ਉਹ ਬਣਾਇਆ ਜਾ ਸਕਦਾ ਸੰਭਾਵੀ ਰੂਪ ਦੇ ਵਿੱਚ। ਜਿਹੜੀ 15 ਦਿਨਾਂ ਦੇ ਵਿੱਚ ਰਿਪੋਰਟ CBI ਨੂੰ ਕਰਨ ਦੇ ਵਾਸਤੇ ਆਖਿਆ ਗਿਆ, ਉਹ CBI ਰਿਪੋਰਟ ਕੀ ਕਰਦੀ ਹੈ? ਸਭ ਨੂੰ ਪਤਾ ਹੈ ਕਿ CBI ਜਿਹੜਾ ਉਹ ਪਿੰਜਰੇ ਦਾ ਤੋਤਾ, ਉਹ ਕੇਂਦਰ ਦੀ ਸਰਕਾਰ ਦਾ ਤੋਤਾ ਹੈ। ਉਹਨੇ ਤਾਂ ਉਹੀ ਕੁਝ ਬੋਲਣਾ ਜੋ ਕੁਝ ਕੇਂਦਰ ਦੀ ਸਰਕਾਰ ਨੇ ਕਹਿਣਾ। ਉਹਦੇ ਤੋਂ ਕੁਝ ਵੀ ਲਿਖਵਾਇਆ ਜਿਹੜਾ ਉਹ ਜਾ ਸਕਦਾ। ਕੀ ਲਿਖਵਾਇਆ ਜਾਊਗਾ ਇਹ ਆਪਣੇ ਆਪ ਦੇ ਵਿੱਚ ਬਹੁਤਾ ਕੁਝ ਤਾਂ ਜਿਹੜਾ ਜੀ ਉਹ ਪਤਾ ਹੀ ਹੈ। ਤੇ ਉਦੋਂ ਬਾਅਦ ਉਸ ਰਿਪੋਰਟ ਨੂੰ ਆਧਾਰ ਬਣਾ ਕੇ ਫਿਰ ਮਹਾਰਾਸ਼ਟਰ ਦੀ ਸਰਕਾਰ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਸੰਭਾਵੀ ਰੂਪ ਦੇ ਵਿੱਚ ਹੋਰ ਵਧਾਈਆਂ ਜੀ। ਬਿਲਕੁਲ, ਖਰੀਦੋ ਫਰੋਖਤ ਜ਼ਰੂਰ ਕਰਨਗੇ। ਅੱਗੇ ਮੁਖਤਾਰ ਅੰਸਾਰੀ ਦੀ ਜੇ ਗੱਲ ਕਰਦੇ ਹਾਂ ਤੇ ਯੂਪੀ ਤੋਂ ਪੁਲਿਸ ਆਈ ਹੋਈ ਆ, ਉਸ ਦੇ ਸਪੁਰਦ ਕੀਤਾ ਜਾਊਗਾ। ਉਹਨੂੰ ਸਪੁਰਦ ਜਿਹੜਾ ਜੀ ਉਹ ਕਰ ਦਿੱਤਾ ਗਿਆ। ਹੁਣ ਕੁਝ ਸਮਾਂ ਜਿਹੜਾ ਉਹ ਪਹਿਲਾਂ ਇੱਕ ਵਿਸ਼ੇਸ਼ ਟੀਮ ਜਿਹੜੀ ਆ ਉਹ ਆਈ ਆ ਜਿਹੜੀ ਯੂਪੀ ਤੋਂ। ਇਹਦੇ ਵਿੱਚ 100 ਦੇ ਕਰੀਬ ਪੁਲਿਸੀਏ ਸ਼ਾਮਲ ਨੇ, 20 ਦੇ ਕਰੀਬ ਵਹੀਕਲ ਇਹਦੇ ਵਿੱਚ ਇਨਵੋਲਵ ਨੇ। ਕੋਈ 4 ਡਾਕਟਰ ਨੇ ਜਿਹੜੇ ਇਸ ਟੀਮ ਦੇ ਨਾਲ ਚੱਲਣਗੇ, ਕਿਉਂਕਿ ਇਹ ਕਿਹਾ ਗਿਆ ਕਿ ਮੁਖਤਾਰ ਅੰਸਾਰੀ ਦੀ ਤਬੀਅਤ ਠੀਕ ਨਹੀਂ ਆ, ਸਿਹਤ ਠੀਕ ਨਹੀਂ ਆ, ਇਸ ਕਰਕੇ ਕੋਈ ਬਹਾਨਾ ਬਣੇ ਉਹ ਡਾਕਟਰ ਵੀ ਨਾਲ ਹੀ ਜਿਹੜਾ ਵੀ ਉਹ ਲੈ ਕੇ ਆਏ। ਇਹ ਜਿਹੜਾ ਕੇਸ ਆ ਇਹ ਕਿਸੇ ਫਿਲਮੀ ਕਹਾਣੀ ਵਾਂਗੂ ਪਲ ਪਲ ਇੱਥੇ ਪੰਜਾਬ ਦੇ ਵਿੱਚ ਬਦਲਦਾ ਰਿਹਾ। ਪਹਿਲਾਂ ਤਾਂ ਅੱਜ ਤੱਕ ਬਹੁਤੇ ਲੋਕਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਇੱਕ ਉੱਤਰ ਪ੍ਰਦੇਸ਼ ਦੇ ਬਾਹੂਬਲੀ ਨੂੰ ਬਚਾਉਣ ਦੇ ਵਾਸਤੇ, ਉਹਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਰੱਖਣ ਦੇ ਵਾਸਤੇ ਸਰਕਾਰ ਸੁਪਰੀਮ ਕੋਰਟ ਤੱਕ ਮਹਿੰਗੇ ਵਕੀਲ ਲੈ ਕੇ ਕਿਉਂ ਗਈ। ਇੱਕ ਉਹ ਕੇਸ ਜਿਹਦੇ ਵਿੱਚ ਜਦੋਂ ਸਰਕਾਰ ਇੱਕ ਪਾਸੇ ਉਹਨੂੰ ਰੱਖਣ ਲਈ ਚੁਸਤੀ ਵਰਤ ਰਹੀ ਹੈ ਕਿ ਉਹ ਇਹ ਕਹਿੰਦੀ ਆ ਕਿ ਉਹਨੂੰ ਇੱਥੇ ਅਸੀਂ ਰੱਖਣਾ, ਦੂਜੇ ਪਾਸੇ 2 ਸਾਲ ਤੋਂ ਉੱਪਰ ਹੋ ਗਏ ਮਾਮਲਾ ਦਰਜ ਕੀਤੇ ਨੂੰ, ਜਿਹਦੇ 'ਚ ਅਰੈਸਟ ਕਰਕੇ ਉਹਨੂੰ ਇੱਥੇ ਲਿਆਂਦਾ ਸੀ
ਉਸ ਮਾਮਲੇ 'ਚ ਚਲਾਨ ਹੀ ਪੇਸ਼ ਨਹੀਂ ਕੀਤਾ 2 ਸਾਲ ਤੋਂ। ਜੇ ਇੰਨੇ ਤੇਜ਼ ਸੀ ਤੇ ਚਲਾਨ ਪੇਸ਼ ਕਰਨ ਦੇ ਨਾ ਪੰਜਾਬ ਦੀ ਪੁਲਿਸ ਨੇ ਚਲਾਨ ਪੇਸ਼ ਕੀਤਾ, ਨਾ ਮੁਖਤਾਰ ਅੰਸਾਰੀ ਨੇ ਉਸ ਮਾਮਲੇ ਦੇ ਵਿੱਚ ਜ਼ਮਾਨਤ ਅਪਲਾਈ ਕੀਤੀ। ਜੇ ਸਰਕਾਰ ਨੇ ਚਲਾਨ ਪੇਸ਼ ਨਹੀਂ ਕੀਤਾ ਤਾਂ ਉਹ ਸੌਖਿਆਂ ਇਹਦੇ ਵਿੱਚ ਜ਼ਮਾਨਤ ਲੈ ਸਕਦਾ ਸੀ, ਉਹਨੇ ਵੀ ਜ਼ਮਾਨਤ ਨਹੀਂ ਲਈ, ਰੋਪੜ ਦੇ ਵਿੱਚ ਆਰਾਮ ਨਾਲ ਬੈਠਾ ਰਿਹਾ। ਪਿਛਲੇ ਦਿਨਾਂ ਤੋਂ ਜਿਹੜੀ ਉਹਦੀ ਐਂਬੂਲੈਂਸ ਚਰਚਾ ਦੇ ਵਿੱਚ ਆਈ ਸੀਗੀ, ਜਿਹੜੀ ਯੂਪੀ ਦੇ ਨੰਬਰ ਵਾਲੀ, ਜਦੋਂ ਉਹਦੀ ਇਨਵੈਸਟੀਗੇਸ਼ਨ ਹੋਣੀ ਸ਼ੁਰੂ ਹੋਈ ਤੇ ਪੰਜਾਬ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਵੀ ਉਹ ਉਸ ਐਂਬੂਲੈਂਸ ਦੇ ਵਿੱਚ ਚੜ੍ਹ ਕੇ ਕਿਵੇਂ ਆ ਗਿਆ ਜੇਲ੍ਹ ਚੋਂ। ਜੇਲ੍ਹ ਮੰਤਰੀ ਕਹਿੰਦੇ ਜੇਲ੍ਹ ਦੇ ਅੰਦਰ ਸਾਡੀ ਜ਼ਿੰਮੇਵਾਰੀ ਆ, ਬਾਹਰ ਪੁਲਿਸ ਦੀ ਆ। ਪੁਲਿਸ ਕਿਹਦੇ ਅੰਦਰ ਆ? ਗ੍ਰਹਿ ਮੰਤਰਾਲੇ ਦੇ। ਗ੍ਰਹਿ ਮੰਤਰਾਲਾ ਕਿਹਦੇ ਕੋਲੇ ਆ? ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਕੋਲੇ। ਜਦੋਂ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਇਹ ਕਹਿਤਾ ਕਿ ਅਸੀਂ ਪਹਿਲਾਂ ਇਨਵੈਸਟੀਗੇਸ਼ਨ ਇਹ ਕਰਾਂਗੇ ਵੀ ਇਹ ਐਂਬੂਲੈਂਸ ਉੱਤੇ ਆਈ ਕਿਵੇਂ, ਤੇ ਉਹ ਐਂਬੂਲੈਂਸ ਲਾਵਾਰਿਸ ਕਰ ਦਿੱਤੀ। ਇੱਕ ਢਾਬੇ ਦੇ ਉੱਤੇ ਲਾਵਾਰਿਸ ਖੜੀ ਸੀ ਕੱਲ, ਜਿਹੜੀ ਉਹ ਬਰਾਮਦ ਕੀਤੀ ਵੀ ਇਹ ਕਿਹਦੀ ਹੈ? ਕਹਿੰਦੇ ਕਿ ਪਤਾ ਨਹੀਂ ਇਹ ਕਿਹਦੀ ਹੈ। ਏਦਾਂ ਵੀ ਕਿਤੇ ਹੋ ਸਕਦਾ ਜੀ? ਜਿਸ ਐਂਬੂਲੈਂਸ ਦੇ ਵਿੱਚ ਉਹ ਚੜ੍ਹ ਕੇ ਮੋਹਾਲੀ ਦੀ ਅਦਾਲਤ 'ਚ ਆਇਆ, ਸਾਰੇ ਕੈਮਰਿਆਂ ਨੇ ਉਹਨੂੰ ਕਵਰ ਕੀਤਾ, ਉਹ ਲਾਵਾਰਿਸ ਜਿਹੜੀ ਪਾਈ ਗਈ। ਔਰ ਪੰਜਾਬ ਪੁਲਿਸ ਦਾ ਇੰਟਰਸਟ ਜਿਹੜਾ ਜੀ ਕਿੱਡਾ ਵੱਡਾ ਇਸ ਕਿ ਹੋਰ ਕਿਸੇ ਚੀਜ਼ ਦੇ ਵਾਸਤੇ ਉਹ ਕੁਝ ਕਰਨ ਜਾਂ ਨਾ ਕਰਨ, ਇਸ ਮਾਮਲੇ ਦੇ ਉੱਤੇ ਲਗਾਤਾਰ ਕੋਸ਼ਿਸ਼ ਜਿਹੜੀ ਦੀ ਉਹ ਕਰਦੇ ਰਹੇ। ਪਿਛਲੇ ਦਿਨ ਵੀ ਅਦਾਲਤ 'ਚ ਲਿਆ ਕੇ ਫਿਰ ਅੱਗੇ ਪਾਈ ਗਈ। ਇਹ ਤਾਂ ਜੇ ਉਹ ਐਂਬੂਲੈਂਸ ਵਾਲਾ ਮਾਮਲਾ ਨਾ ਨਿਕਲਦਾ ਤਾਂ ਸ਼ਾਇਦ ਇਹਨੂੰ ਅੰਸਾਰੀ ਨੂੰ ਅਜੇ ਵੀ ਜਿਹੜਾ ਉਹ ਜਾਨ ਨਾ ਦਿੰਦੇ। ਹੁਣ ਉੱਥੇ ਜਿਹੜਾ ਜੀ ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ੍ਹ ਦੇ ਵਿੱਚ ਲਿਜਾਇਆ ਜਾਊਗਾ। ਮੁਖਤਾਰ ਅੰਸਾਰੀ ਤੇ ਉਹਦੇ ਰਿਸ਼ਤੇਦਾਰ ਇਹ ਕਹਿੰਦੇ ਰਹੇ ਆ ਕਿ ਉਹਦੀ ਜਾਨ ਨੂੰ ਖਤਰਾ ਹੈ, ਉਹਦਾ ਐਨਕਾਊਂਟਰ ਜਿਹੜਾ ਉਹ ਕੀਤਾ ਜਾ ਸਕਦਾ ਰਸਤੇ ਦੇ ਵਿੱਚ। ਸਵਾਲ ਇਹੀ ਹੈ ਵੀ ਉਹ ਸੁਰੱਖਿਅਤ ਜਿਹੜਾ ਉੱਥੋਂ ਦੀ ਜੇਲ੍ਹ ਦੇ ਵਿੱਚ ਪਹੁੰਚਦਾ ਤੇ ਫਿਰ ਜਿਹੜੀ ਪੁੱਛਗਿੱਛ ਉਹ ਤੋਂ ਕੀਤੀ ਜਾਊਗੀ। ਸ਼ਾਇਦ ਉਹਦੇ ਵਿੱਚ ਕੁਝ ਹੋਰ ਖੁਲਾਸੇ ਹੋ ਸਕਦੇ ਆ ਕਿ ਰਾਜਨੀਤਿਕ ਉਹਨੂੰ ਇੰਨੀ ਜ਼ਿਆਦਾ ਤਰਜੀਹ ਕਿਉਂ ਦੇ ਰਹੇ ਸੀ। ਜੀ ਕੁਛ ਤਾਂ ਹੈ। ਕਿ ਗੱਲ ਕਰਾਂਗੇ ਅਖੀਰਲਾ ਸਵਾਲ ਆ, ਤੇ ਸਰੋਤੇ ਜੇ ਤੁਹਾਡਾ ਕੋਈ ਸਵਾਲ ਆ ਤੁਸੀਂ ਕਾਲ ਕਰ ਸਕਦੇ ਆ 4082725200 408 272 5200। ਅਖੀਰ ਦੇ ਵਿੱਚ ਮੁਕੇਸ਼ ਟਕੈਤ ਦੀ ਜੇ ਗੱਲ ਕਰਦੇ ਆ ਤੇ ਗੁਜਰਾਤ ਜਾ ਕੇ ਕਿਸਾਨਾਂ ਨੂੰ ਹਲੂਣਾ ਦਿੱਤਾ। ਬਿਲਕੁਲ ਜੀ, ਰਕੇਸ਼ ਟਕੈਤ ਹੋਰੀ ਜਿਹੜੇ ਜੀ ਉਹ ਵੱਖ-ਵੱਖ ਸੂਬਿਆਂ ਦੇ ਵਿੱਚ ਜਿਹੜੇ ਜਾ ਰਹੇ ਆ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਵਾਸਤੇ। ਔਰ ਉਹ ਹੁਣ ਗੁਜਰਾਤ ਦੇ ਵਿੱਚ ਗਏ ਨੇ, ਉੱਥੇ ਉਹ ਸਾਬਰਮਤੀ ਦੇ ਆਸ਼ਰਮ ਦੇ ਵਿੱਚ ਵੀ ਗਏ। ਉੱਥੇ ਉਹਨਾਂ ਨੇ ਕਿਸਾਨਾਂ ਨੂੰ ਥਾਂ-ਥਾਂ ਦੇ ਉੱਤੇ ਸੰਬੋਧਨ ਕੀਤਾ। ਇੱਕ ਖੁੱਲੀ ਗੱਡੀ ਦੇ ਵਿੱਚ ਸਵਾਰ ਹੋ ਕੇ ਉਹ ਜਾ ਰਹੇ ਸੀ। ਉਹਨਾਂ ਦੇ ਉੱਥੇ ਜਿਹੜੇ ਰਵਾਇਤੀ ਡਾਂਸ ਨੇ ਗੁਜਰਾਤ ਦੇ, ਉਹਦੇ ਨਾਲ ਸਵਾਗਤ ਕੀਤਾ ਗਿਆ ਰਕੇਸ਼ ਟਕੈਤ ਹੋਰਾਂ ਦਾ। ਵਾਜਿਆਂ ਦੇ ਨਾਲ ਜਿਹੜੇ ਕਿਸਾਨ ਸੀ ਉਹਨਾਂ ਨੂੰ ਲੈ ਕੇ ਗਏ ਜਿੱਥੇ-ਜਿੱਥੇ ਉਹਨਾਂ ਨੇ ਬੋਲਣਾ ਸੀਗਾ, ਕਿਉਂਕਿ ਗੁਜਰਾਤ ਦੇ ਜਿਹੜੇ ਕਿਸਾਨ ਨੇ ਉਹ ਡਰੇ ਹੋਏ ਨੇ। ਉਹ ਕਿਉਂਕਿ ਉਹਨਾਂ ਦੇ ਸਿਰ ਦੇ ਉੱਤੇ ਸਭ ਨੂੰ ਪਤਾ ਹੈ ਕਿ ਇੱਕ ਤਾਂ ਜਿਹੜੀ ਤਲਵਾਰ ਹੈ ਜੀ ਉਹ ਲਟਕਦੀ ਆ ਸੁਪਰੀਮ ਕੋਰਟ ਵਾਲੀ, ਕਿ ਉਸ ਮਾਮਲੇ ਦਾ ਕੀ ਜਿਹੜਾ ਉਹ ਹੋਣਾ ਕਹਿਣ ਤੋਂ ਭਾਵ ਜਿਹੜਾ ਜੀ ਕਿ ਉਹਨਾਂ ਦੀਆਂ ਜ਼ਮੀਨਾਂ ਖੋਹੀਆਂ ਜਾ ਸਕਦੀਆਂ। ਇਸ ਗੱਲ ਦਾ ਡਰਾਵਾ ਉਹਨਾਂ ਨੂੰ ਹਮੇਸ਼ਾ ਦਿੱਤਾ ਜਾਂਦਾ। ਪਹਿਲਾਂ ਹਾਈ ਕੋਰਟ ਤੋਂ ਕੇਸ ਜਿਹੜਾ ਜੀ ਉਹ ਜਿੱਤ ਲਿਆ ਸੀ। ਇਹਦੇ ਵਿਸਥਾਰ ਮੈਂ ਨਾ ਜਾਵਾਂ, ਕਈ ਵਾਰੀ ਜਿਹੜੀ ਜੀ ਉਹ ਸਾਂਝੀ ਕੀਤੀ ਹੈ ਇਹ, ਤੇ ਕਿਵੇਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਕੋਲੇ ਵੀ ਇੱਕ ਵਾਰੀ ਉਹ ਪਹੁੰਚੇ ਸੀਗੇ, ਕਿਸੇ ਨੇ ਕੋਈ ਬਾਂਹ ਜਿਹੜੀ ਉਹਨਾਂ ਦੀ ਕਿਸਾਨਾਂ ਦੀ ਨਹੀਂ ਫੜੀ। ਜਦੋਂ ਇਹ ਕਿਸਾਨ ਅੰਦੋਲਨ ਚੱਲਣਾ ਸ਼ੁਰੂ ਹੋਇਆ ਤੇ ਜਿਹੜੀ ਪੁਲਿਸ ਸੀਗੀ ਉਹ ਗੁਜਰਾਤ ਦੇ ਵਿੱਚ ਇਹਨਾਂ ਕਿਸਾਨਾਂ ਦੇ ਘੇਰੇ ਜਿਹੜੀ ਉਹ ਲਾ ਦਿੱਤੀ ਗਈ। ਇਹ ਇਸ ਕਰਕੇ ਲਾ ਦਿੱਤੀ ਗਈ ਕਿ ਕਿਤੇ ਇਹ ਇੱਥੋਂ ਨਿਕਲ ਕੇ ਤੇ ਉਸ ਅੰਦੋਲਨ ਵੱਲ ਨੂੰ ਨਾ ਤੁਰ ਪੈਣ, ਕਿਉਂਕਿ ਜੇ ਗੁਜਰਾਤ ਦੇ ਵਿੱਚੋਂ ਤੁਰ ਪਏ ਤੇ ਜਿਹੜਾ ਗੁਜਰਾਤ ਮਾਡਲ ਦੱਸਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾਂਦੀ ਆ ਉਹਦਾ ਭਾਡਾ ਜਿਹੜਾ ਜੀ ਉਹ ਫੁੱਟ ਸਕਦਾ। ਇਸ ਕਰਕੇ ਜਿਹੜੇ ਜੀ ਉਹ ਆਏ ਨਹੀਂ ਕਿਤੇ। ਹੁਣ ਉੱਥੇ ਰਕੇਸ਼ ਟਕੈਤ ਹੋਰਾਂ ਨੇ ਜਾ ਕੇ ਜਿਹੜਾ ਗੁਜਰਾਤ ਦੇ ਕਿਸਾਨਾਂ ਨੂੰ ਇਹ ਗੱਲ ਕਹੀ ਆ ਕਿ ਉਹ ਵੀ ਇਸ ਅੰਦੋਲਨ ਦਾ ਹਿੱਸਾ ਬਣ, ਇਸ ਅੰਦੋਲਨ ਦਾ ਪਾਰਟ ਬਣ। ਔਰ ਉਹਨਾਂ ਨੇ ਇਹ ਕਿਹਾ ਕਿ ਆਪਣੇ ਜਿਹੜੇ ਟਰੈਕਟਰ ਨੇ ਉਹਨਾਂ ਨੂੰ ਹਥਿਆਰ ਬਣਾਓ ਤੇ ਗੁਜਰਾਤ ਦੀ ਰਾਜਧਾਨੀ ਨੂੰ ਘੇਰਨਾ ਪਊਗਾ, ਗੁਜਰਾਤ ਦੀ ਵਿਧਾਨ ਸਭਾ ਨੂੰ ਜਿਹੜਾ ਉਹ ਘੇਰਨਾ ਪਊਗਾ। ਰਕੇਸ਼ ਟਕੈਤ ਹੋਰਾਂ ਨੇ ਕਿਹਾ ਕਿ ਟਰੈਕਟਰ ਟਰਾਲੀਆਂ ਤਿਆਰ ਰੱਖੋ, ਉਹਦੇ ਨਾਲ ਉੱਥੋਂ ਦੀ ਵਿਧਾਨ ਸਭਾ ਜਿਹੜੀ ਆ ਉਹਨੂੰ ਘੇਰਾ ਪਾ ਕੇ ਕਿਸਾਨ ਆਪਣੀ ਗੱਲ ਜਿਹੜੀ ਆ ਉਹ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣਗੇ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜਿਹੜਾ ਇੱਥੋਂ ਦਾ ਗੋਦੀ ਮੀਡੀਆ ਹੈ ਉਹ ਇਹ ਪ੍ਰਚਾਰ ਕਰਦਾ ਕਿ ਉੱਥੇ ਤਾਂ ਕਿਸਾਨ ਹੁਣ ਸਰਹੱਦਾਂ ਦੇ ਉੱਤੇ ਹੈ ਨਹੀਂ, ਉੱਥੋਂ ਉਹ ਚਲੇ ਗਏ ਹੋਏ ਆ। ਉਹ ਕਹਿੰਦੇ ਝੂਠਾ ਪ੍ਰਚਾਰ ਹੈ। ਸਾਰੀਆਂ ਸਰਹੱਦਾਂ ਦੇ ਉੱਤੇ ਸਿੰਘੂ ਟਿੱਕਰੀ, ਗਾਜੀਪੁਰ, ਸ਼ਾਹਜਹਾਂਪੁਰ ਜਿਹੜਾ ਜੀ ਉੱਥੇ ਕਿਸਾਨ ਉਸੇ ਤਰੀਕੇ ਨਾਲ ਡਟੇ ਆ। ਉਹ ਇਹ ਵੀ ਕਹਿੰਦੇ ਕਿ ਜਿਹੜੀ ਸਰਕਾਰ ਹੈ ਉਹ ਉੱਥੇ ਦਿੱਲੀ ਹੈ ਨਹੀਂ। ਇੰਨਾ ਜ਼ਰੂਰ ਆ, ਉਹ ਕਹਿੰਦੇ ਉਹ ਗਈ 5 ਰਾਜਾਂ ਦੇ ਵਿੱਚ ਚੋਣਾਂ ਲੜਨ ਦੇ ਵਾਸਤੇ, ਸਣੇ ਪ੍ਰਧਾਨ ਮੰਤਰੀ, ਸਣੇ ਗ੍ਰਹਿ ਮੰਤਰੀ ਦੇ।
ਉਹ ਕਹਿੰਦੇ ਉਹਦੇ ਦੌਰਾਨ ਅਸੀਂ ਸੂਬਿਆਂ ਦਾ ਦੌਰਾ ਜਿਹੜਾ ਜੀ ਉਹ ਕਰ ਰਹੇ ਹਾਂ, ਕਿਸਾਨਾਂ ਨੂੰ ਇਕੱਠੇ ਕਰ ਰਹੇ ਹਾਂ। ਜਦੋਂ ਸਰਕਾਰ ਦਿੱਲੀ ਆ ਜਾਊਗੀ ਅਸੀਂ ਉੱਥੇ ਜਾ ਕੇ ਫੇਰ ਬਹਿ ਜਾਵਾਂਗੇ ਤਾਂ ਕਿ ਗੱਲਬਾਤ ਲਈ ਜਿਹੜੀ ਸਰਕਾਰ ਆ ਉਹ ਸੱਦੇ ਤੇ ਅਸੀਂ ਉਹਦੇ ਨਾਲ ਗੱਲਬਾਤ ਜਿਹੜੀ ਉਹ ਕਰੀਏ। ਕਿਉਂਕਿ ਜਿਹੜੇ ਟਕੈਤ ਸਾਹਿਬ ਨੇ ਉਹ ਇੱਥੋਂ ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਦੇ ਵਿੱਚੋਂ ਮਹਾਂ ਪੰਚਾਇਤਾਂ ਕਰਦੇ ਕਰਦੇ ਪੱਛਮੀ ਬੰਗਾਲ, ਤਾਮਿਲਨਾਡੂ, ਮੱਧ ਪ੍ਰਦੇਸ਼ ਉਸ ਸਾਈਡ ਤੋਂ ਹੁੰਦੇ ਤਕਰੀਬਨ ਗੁਜਰਾਤ ਦੇ ਵਿੱਚ ਉਹਨਾਂ ਨੇ ਜਿਹੜਾ ਜੀ ਉਹ ਹੱਥ ਲਾਇਆ ਤੇ ਬਿਨਾਂ ਕਿਸੇ ਸ਼ੱਕ ਦੇ ਭਾਜਪਾ ਦੇ ਵਾਸਤੇ ਤੇ ਖਾਸ ਤੌਰ ਦੇ ਉੱਤੇ ਪ੍ਰਧਾਨ ਮੰਤਰੀ ਹੋਰਾਂ ਦੇ ਵਾਸਤੇ ਗੁਜਰਾਤ ਜਿਹੜਾ ਉਹ ਇੱਕ ਦੁੱਖ ਦੀ ਰਗ ਹੈ। ਤੇ ਉਸ ਜਗ੍ਹਾ ਦੇ ਉੱਤੇ ਜਾ ਕੇ ਦਸਤਕ ਦੇਣੀ ਟਕੈਤ ਸਾਹਿਬ ਦੇ ਵੱਲੋਂ ਇਹ ਆਪਣੇ ਆਪ ਦੇ ਵਿੱਚ ਇੱਕ ਜਿਹੜੀ ਜੀ ਉਹ ਵੱਡੀ ਗੱਲ ਹੈ ਕਿ ਜੇ ਉੱਥੋਂ ਦੇ ਕਿਸਾਨ ਵੀ ਜਿਹੜਾ ਜੀ ਉਹ ਇਕੱਠੇ ਹੋ ਜਾਂਦੇ ਆ ਜਾਂ ਜਿਹੋ ਜਿਹਾ ਸੱਦਾ ਉਹਨਾਂ ਨੇ ਦਿੱਤਾ ਕਿ ਆਪਣੇ ਟਰੈਕਟਰ ਟਰਾਲੀਆਂ ਜਿਹੜੇ ਉਹ ਤਿਆਰ ਰੱਖੋ, ਜਦੋਂ ਕਿਸਾਨ ਯੂਨੀਅਨ ਜਿਹੜੀਆਂ ਦੀ ਉਹ ਸੱਦਾ ਦੇਣ ਤੁਸੀਂ ਵੀ ਇਹਨੂੰ ਹਥਿਆਰ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਵਰਤਣਾ। ਜੀ ਜੀ ਬਿਲਕੁਲ। ਤੇ ਸਰੋਤੇ ਜੇ ਤੁਹਾਡਾ ਕੋਈ ਸਵਾਲ ਹੈ ਤੁਸੀਂ ਕਾਲ ਕਰ ਸਕਦੇ हैं। ਅਸੀਂ ਆਉਣਾ एक छोटी जी ब्रेक तो बाद 4082725200 408 272 5200 स्टूडियो का फोन नंबर है। एक ब्रेक तो बाद आप सबकी नजर, आप सब ਦਾ ਹਰਮਨ ਪਿਆਰਾ ਯਾਰਾਂ ਦਾ ਯਾਰ ਸਟਾਰਾਂ ਦਾ ਸਟਾਰ ਤੁਹਾਡੀਆਂ ਤਾੜੀਆਂ ਦੀ ਗੂੰਜ ਇੱਕ ਵਾਰ ਫੇਰ। ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਜੇ ਤੁਹਾਡਾ ਕੋਈ ਸਵਾਲ ਹੈ ਤੁਸੀਂ ਸਵਾਲ ਕਰ ਸਕਦੇ ਹੋ 4082725200 408 272 5200 ਸਟੂਡੀਓ ਦਾ ਫੋਨ ਨੰਬਰ ਹੈ। ਸਾਡੇ ਨਾਲ ਦੁਆਰਾ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਇੱਕ ਵਾਰ ਫਿਰ ਸਵਾਗਤ ਹੈ। ਮਿਹਰਬਾਨੀ ਜੀ। ਤੇ ਸਾਡੇ ਨਾਲ ਜੁੜੇ ਹੋਏ ਨੇ ਸੁਰਿੰਦਰ ਸਿੰਘ ਜੀ ਸ਼ੇਰਗਿੱਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜੀ, ਪੰਨੂ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਜਿੱਦਾਂ ਗੋਦੀ ਮੀਡੀਏ ਨੇ ਤੇ ਅਮਿਤ ਸ਼ਾਹ ਨੇ ਬੰਗਾਲ ਦਾ ਐਲਾਨ ਕਰਤਾ ਵੀ 165 ਤੋਂ 185 ਸੀਟਾਂ ਜਿੱਤਾਂਗੇ, ਜੋ ਹਾਲਤ ਤਾਂ ਹੈ ਨਹੀਂ, ਪਰ ਜੇ ਇੰਨੀਆਂ ਸੀਟਾਂ ਇਹ ਜਿੱਤਦੇ ਆ ਤਾਂ ਫਿਰ ਉਹ ਕੀ ਇਹਦੇ ਮਹਿਨੇ ਨਿਕਲੂਗੇ ਜੀ? ਮਤਲਬ ਦੂਏ ਫਿਰ ਉਹ ਮਸ਼ੀਨਾਂ ਵਾਲਾ ਕੰਮ ਚੱਲੂਗਾ, ਜਿੱਤ ਵੀ ਜਾਊਗਾ ਜੀ ਅਸਲੀ ਵੋਟਾਂ ਦੇ ਨਾਲ। ਥੈਂਕ ਯੂ। 2 ਮਈ ਦੀ ਦਿੱਤੀ ਜਾਵੇ ਤੇ ਬੈਟਰ ਹੈ ਜੀ। ਬਾਕੀ ਸਾਰਾ ਕੁਝ ਤੁਹਾਨੂੰ ਦੱਸ ਰਹੇ ਹਾਂ। ਅਸਮ ਦੇ ਵਿੱਚ ਜਿੱਥੇ ਇੱਕ ਪੋਲਿੰਗ ਬੂਥ ਦੇ ਉੱਤੇ ਕੁੱਲ ਵੋਟਾਂ 87 ਸੀਗੀਆਂ ਤੇ ਮਸ਼ੀਨ ਚੋਂ 116 ਦੇ ਕਰੀਬ ਜਿਹੜੀਆਂ ਜੀ ਉਹ ਨਿਕਲ ਆਈਆਂ। ਹੁਣ ਇੰਨੀਆਂ ਕਿੱਥੋਂ ਆ ਗਈਆਂ ਇਹਦਾ ਤੁਸੀਂ ਅੰਦਾਜ਼ਾ ਜਿਹੜਾ ਲਾ ਸਕਦੇ ਹੋ। 5 ਬੰਦੇ ਉੱਥੇ ਜਿਹੜੇ ਉਹ ਸਸਪੈਂਡ ਕਰਤੇ। ਉਹਨਾਂ ਬੰਦਿਆਂ ਨੂੰ ਸਸਪੈਂਡ ਕਰਨ ਦਾ ਕੀ ਜਿਹੜਾ ਦੀ ਉਹ ਆਈਡੀਆ ਹੋਇਆ? ਉਹਨਾਂ ਨੇ ਤਾਂ ਜਿਹੜੀਆਂ ਆਪ ਨਹੀਂ ਪਾਈਆਂ ਹੋਣ ਮਸ਼ੀਨਾਂ, ਆਪ ਹੀ ਜਾਂ ਜਿਹੜੀਆਂ ਦੀ ਉਹ ਗਿੜੀ ਜਾਂਦੀਆਂ ਨੇ। ਇਹ ਤਾਂ ਪਤਾ ਹੀ ਹੈ ਜੀ। EVM ਜਿਹੜੀ ਆ ਉਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਜੀ। ਔਰ ਸਵਾਲ ਤਾਂ ਉਹਦੇ ਉੱਤੇ, ਉਹਦੀ ਹੋਂਦ ਦੇ ਉੱਤੇ, ਉਹਦੇ ਕੰਮ ਦੇ ਉੱਤੇ ਪਹਿਲਾਂ ਵੀ ਜਿਹੜੇ ਉਹ ਹੁੰਦੇ ਰਹੇ ਆ। ਬਾਕੀ 2 ਮਈ ਨੂੰ ਜਦੋਂ ਨਤੀਜਿਆਂ ਦੀ ਗੱਲ ਕਰਾਂਗੇ ਬਹੁਤਾ ਕੁਝ ਤਾਂ ਉਦੋਂ ਹੀ ਕਿਹਾ ਜਾ ਸਕੀ ਇਹਦੇ ਵਿੱਚੋਂ ਨਿਕਲਦਾ। ਜੇ ਗਰਾਊਂਡ ਰਿਐਲਿਟੀ ਦੀ ਗੱਲ ਕਰੀਏ ਤਾਂ ਪੱਛਮੀ ਬੰਗਾਲ ਕਿਸੇ ਵੀ ਹਾਲਤ ਵਿੱਚ ਭਾਰਤੀ ਜਨਤਾ ਪਾਰਟੀ ਨਹੀਂ ਜਿੱਤ ਸਕਦੀ। ਗਰਾਊਂਡ ਰਿਐਲਿਟੀ ਜੀ। ਅਵਤਾਰ ਸਿੰਘ ਪੰਨ। ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ, ਸੁਣਨ ਵਾਲਿਆਂ ਨੂੰ ਵੀ ਜੀ। ਪੰਨੂ ਸਾਹਿਬ, ਜਿਸ ਤਰ੍ਹਾਂ ਬੀਜੇਪੀ ਦੇ ਲੀਡਰਾਂ ਕੋਲੋਂ EVM ਮਸ਼ੀਨਾਂ ਫੜੀਆਂ ਜਾਣ ਰਹੀਆਂ ਨੇ, ਜਿਸ ਤਰ੍ਹਾਂ ਇਹ ਗੁੰਡਾਗਰਦੀ ਕਰਨ ਰਹੇ ਨੇ ਤੇ ਇਲੈਕਸ਼ਨ ਕਮਿਸ਼ਨ ਸਾਫ਼ ਹੀ ਉਹਨਾਂ ਨੂੰ ਬੇਕਸੂਰ ਦੱਸੀ ਜਾਂਦਾ ਹੈ, ਤੇ ਕੀ ਇਹ ਇਲੈਕਸ਼ਨ ਕਮਿਸ਼ਨ ਆਪਾਂ ਕੀ ਸਮਝਦੇ ਆ ਵੀ ਇਹ ਕੋਈ ਸੰਸਥਾ ਹੈਗੀ ਵੀ ਹੈ ਕਿ ਐਵੇਂ ਨਾਮ ਨੇ ਆਦਮ ਹੈ ਮੋਦੀ ਸਾਹਿਬ ਨੇ ਚਲਾਈ ਜਾਂਦਾ ਹੈ? ਦੇਖੋ, ਇਹ ਕਿਸੇ ਟਾਈਮ ਆਈ ਥਿੰਕ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹਦੀ ਤੁਸੀਂ ਕਹ ਲਓ ਕਿ ਹੋਂਦ ਜਿਹੜੀ ਸੀ ਉਦੋਂ ਤੱਕ ਹੈਗੀ ਸੀਗੀ ਜਦੋਂ TN ਸੇਸ਼ਨ ਹੋਰੀ ਹੁੰਦੇ ਸੀਗੇ ਜੀ, ਉਹ ਇਲੈਕਸ਼ਨ ਕਮਿਸ਼ਨ ਬਣੇ ਸੀਗੇ। ਔਰ ਉਹਨਾਂ ਨੇ ਇਹ ਹੋਂਦ ਦਿਖਾਈ ਸੀ ਕਿ ਇਲੈਕਸ਼ਨ ਕਮਿਸ਼ਨ ਦੇ ਕੋਲੇ ਕਿੰਨੀ ਪਾਵਰ ਹੈ ਜੇ ਉਹ ਇਹਨੂੰ ਵਰਤਣੀ ਜਿਹੜੀ ਉਹ ਚਾਹੇ। ਉਸ ਤੋਂ ਬਾਅਦ 1-2 ਜਿਹੜੇ ਇਲੈਕਸ਼ਨ ਸੀਗੇ ਪਾਵਰ ਕੁਝ ਉਹਨਾਂ ਨੇ ਵੀ ਦਿਖਾਈ। ਇੱਕ ਇਹਦੇ ਵਿੱਚ MS ਗਿੱਲ ਵੀ ਆਉਂਦੇ ਆ, ਉਹਨਾਂ ਨੇ ਵੀ ਕੁਝ ਜਿਹੜੀ ਉਹ ਦਿਖਾਈ ਸੀ। ਹਾਲਾਂਕਿ ਜਿਹੜੇ TN ਸੈਸ਼ਨ ਹੋਰਾਂ ਵਰਗੀ ਨਹੀਂ। ਫਿਰ ਇੱਕ JM ਲਿੰਗਦੋ ਆਏ ਸੀ, ਉਹਨਾਂ ਨੇ ਕੁਝ ਜਿਹੜੀ ਸਖਤੀ ਦਿਖਾਈ ਸੀ। ਉਦੋਂ ਬਾਅਦ ਤਾਂ ਇਲੈਕਸ਼ਨ ਕਮਿਸ਼ਨ ਦਾ ਪਤਾ ਹੀ ਨਹੀਂ ਲੱਗਦਾ ਜੀ ਕਿ ਕਿਹਨੂੰ ਜਿਹੜਾ ਉਹ ਬਣਾਇਆ ਹੋਇਆ। ਸਭ ਨੂੰ ਪਤਾ ਹੈ ਕਿ ਇਹ ਵੀ ਇੱਕ ਕਿਸਮ ਦੇ ਨਾਲ ਕੇਂਦਰ ਦੀ ਸਰਕਾਰ ਦਾ ਤੋਤਾ ਜਿਹੜਾ ਉਹ ਬਣ ਗਿਆ। ਕੋਈ ਸਮਾਂ ਸੀਗਾ ਕਿ ਜੇ ਕੋਈ ਫਿਲਮੀ ਕਲਾਕਾਰ ਇਲੈਕਸ਼ਨ ਲੜਦਾ ਸੀਗਾ ਉਹਦੀਆਂ ਫਿਲਮਾਂ ਬੰਦ ਹੋ ਜਾਂਦੀਆਂ ਸੀਗੀਆਂ ਦੂਰਦਰਸ਼ਨ ਤੇ ਆਉਣੋਂ। ਔਰ ਜਿਹੜੇ ਹਾਥੀ ਇੱਕ ਵਾਰੀ ਢੱਕ ਦਿੱਤੇ ਗਏ ਸੀਗੇ, ਯਾਦ ਹੋਵੇ ਪੰਜਾ ਇੱਕ ਇੱਥੇ ਕਿਉਂਕਿ ਚੰਡੀਗੜ੍ਹ ਦਾ ਉਹ ਨਿਸ਼ਾਨ ਆ ਉਹਨੂੰ ਢੱਕ ਦਿੱਤਾ ਗਿਆ ਸੀਗਾ ਕਿ ਇਹ ਕਾਂਗਰਸ ਦਾ ਚੋਣ ਨਿਸ਼ਾਨ ਦਾ ਕਿਤੇ ਯਾਦ ਨਾ ਜਿਹੜਾ ਉਹ ਦਵਾਉਂਦਾ ਹੋਵੇ।
ਅੱਜ ਤੁਸੀਂ ਦੇਖੋ ਜਿਹੜਾ ਇੱਕ ਚੈਨਲ ਹੈ ਇੱਥੇ ਨਮੋ ਚੈਨਲ ਹੈ, ਉਹਦੇ ਉੱਤੇ ਪ੍ਰਧਾਨ ਮੰਤਰੀ ਹੋਰਾਂ ਦੀ ਜਿਹੜੀ ਬਾਇਓਪਿਕ ਹੈ ਉਹ ਚੱਲ ਰਹੀ ਹੈ, ਉਹ ਉੱਥੇ ਆ ਰਹੀ ਹੈ। ਜਿਹੜੇ ਕਲਾਕਾਰ ਇਹਨਾਂ ਇਲੈਕਸ਼ਨਾਂ ਦੇ ਵਿੱਚ ਪਾਰਟੀਸਪੇਟ ਕਰ ਰਹੇ ਆ, ਵੀ ਉਹ ਇਲੈਕਸ਼ਨ ਲੜ ਵੀ ਨਹੀਂ ਰਹੇ ਤੇ ਉਹ ਸਟਾਰ ਪ੍ਰਚਾਰਕ ਨੇ, ਉਹਨਾਂ ਦੀਆਂ ਫਿਲਮਾਂ ਉਸੇ ਤਰੀਕੇ ਦੇ ਨਾਲ ਚੈਨਲਾਂ ਦੇ ਉੱਤੇ ਜਿਹੜੀਆਂ ਉਹ ਚਲੀ ਜਾਂਦੀਆਂ ਨੇ। ਕੋਈ ਰੋਕ ਟੋਕ ਵਾਲਾ ਜਿਹੜਾ ਉਹ ਨਹੀਂ ਗਾ। ਜਦੋਂ ਆ ਮਸ਼ੀਨਾਂ ਫੜੀਆਂ ਗਈਆਂ 12 ਘੰਟੇ ਲੱਗ ਗਏ ਇਲੈਕਸ਼ਨ ਕਮਿਸ਼ਨ ਨੂੰ ਇਹ ਦੱਸਦਿਆਂ ਹੋਇਆ ਵੀ ਅੱਛਾ ਇਹ ਮਸ਼ੀਨਾਂ ਇਸ ਕਰਕੇ ਗੱਡੀ ਦੇ ਵਿੱਚੋਂ ਮਿਲੀਆਂ ਕਿਉਂਕਿ ਜਿਹੜਾ ਗੱਡੀ ਜਿਹੜੀ ਸੀਗੀ ਉਹ ਖਰਾਬ ਹੋ ਗਈ ਸੀਗੀ ਤੇ ਉਹਨਾਂ ਨੇ ਰਾਈਡ ਜਿਹੜੀ ਸੀ ਉਹ ਲਈ, ਤੇ ਜਦੋਂ ਰਾਈਡ ਲਈ ਉਹ ਵਿਧਾਇਕ ਦੀ ਗੱਡੀ ਜਿਹੜੀ ਸੀ ਉਹ ਨਿਕਲੀ, ਜਿਵੇਂ ਵਿਧਾਇਕ ਦੀ ਗੱਡੀ ਪਿੱਛੇ ਪਿੱਛੇ ਆਉਂਦੀ ਸੀ ਉਹਦੇ ਜਿਹੜਾ ਦੀ 12 ਘੰਟੇ ਜਿਹੜਾ ਉਹ ਲੱਗ ਗਏ। ਇਹ ਨਾਂ ਦਾ ਜਿਹੜਾ ਦੀ ਉਹ ਇਲੈਕਸ਼ਨ ਕਮਿਸ਼ਨ ਹੈ, ਇਹਦੀ ਕੋਈ ਪਾਵਰ ਜਿਹੜੀ ਦੀ ਉਹ ਨਹੀਂ ਹੈਗੀ ਜੀ ਇਸ ਵੇਲੇ, ਸਹੀ ਪੁੱਛੋ ਤਾਂ, ਕਿਉਂਕਿ ਸਰਕਾਰ ਨੇ ਹੌਲੀ ਹੌਲੀ ਕਰਕੇ ਇਹ ਜਿਹੜੇ ਇਸ ਤਰ੍ਹਾਂ ਦੇ ਜਿੰਨੀਆਂ ਜਿਹੜੀਆਂ ਸੀਗੀਆਂ ਦੀ ਸੰਸਥਾਵਾਂ ਉਹਨਾਂ ਨੂੰ ਆਪਣੇ ਹੱਥਾਂ ਦੇ ਵਿੱਚ ਜਿਹੜਾ ਦੀ ਉਹ ਕਰ ਲਿਆ। CBI ਦੀ ਜਾਂਚ ਦੇ ਉੱਤੇ ਕਿੰਨੇ ਕੁ ਲੋਕ ਹੁਣ ਜਿਹੜਾ ਦੀ ਉਹ ਭਰੋਸਾ ਕਰਦੇ ਆ, ਸਭ ਨੂੰ ਜਿਹੜਾ ਪਤਾ ਹੀ ਹੈ। ਉਹ ਇਲੈਕਸ਼ਨ ਕਮਿਸ਼ਨ ਦਾ ਵੀ ਹਾਲਾਤ ਜਿਹੜੇ ਦੀ ਉਹ ਇਸੇ ਤਰ੍ਹਾਂ ਦੇ ਕਰ ਦਿੱਤੇ ਆ, ਜਿਹੜਾ ਕਿ ਇੱਕ ਟਾਈਮ ਜੇ ਤੁਸੀਂ TN ਸੈਸ਼ਨ ਹੋਰਾਂ ਵਾਲਾ ਸਮਾਂ ਯਾਦ ਕਰੋ, ਥਰ ਕੰਬਦੇ ਸੀਗੇ ਜਿਹੜੇ ਸਿਆਸਤਦਾਨ ਇਲੈਕਸ਼ਨ ਕਮਿਸ਼ਨ ਤੋਂ ਵੀ ਆਏ ਜੇ ਪਤਾ ਲੱਗ ਗਿਆ ਤੇ ਉਹ 1 ਮਿੰਟ ਲਾਉਂਦੇ ਸੀਗੇ ਦੀ ਅਫਸਰ ਬਦਲਣ ਦੇ ਵਾਸਤੇ, ਸ਼ਿਕਾਇਤ ਦੇ ਉੱਤੇ ਤੁਰੰਤ ਨਿਪਟਾਰੇ ਦੇ ਵਾਸਤੇ। ਹਾਲਾਂਕਿ TN ਸੈਸ਼ਨ ਦੇ ਸਮੇਂ ਦੇ ਵਿੱਚ ਤੇ ਹੁਣ ਦੇ ਸਮੇਂ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਟੈਕਨੋਲੋਜੀ ਆ ਉਹਦੇ 'ਚ ਅਥਾਹ ਵਾਧਾ ਹੋਇਆ ਔਰ ਉਹਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਆ। ਉਦੋਂ ਸੀਮਤ ਸਾਧਨਾਂ ਦੇ ਬਾਵਜੂਦ TN ਸੈਸ਼ਨ ਹੋਰਾਂ ਨੇ ਇੱਕ ਵਾਰੀ ਜਿਹੜਾ ਦੀ ਉਹ ਡਾਂਗ ਫੜ ਕੇ ਹੱਥ ਦੇ ਵਿੱਚ ਇਲੈਕਸ਼ਨਾਂ ਜਿਹੜੀਆਂ ਉਹ ਕਰਵਾਈਆਂ ਸੀ ਔਰ ਉਸ ਤੋਂ ਬਾਅਦ ਸ਼ਾਇਦ ਇਹ ਕਿਹਾ ਜਾ ਸਕਦਾ ਕਿ ਇਲੈਕਸ਼ਨ ਕਮਿਸ਼ਨ ਉਹ ਇਲੈਕਸ਼ਨ ਕਮਿਸ਼ਨ ਰਿਹਾ ਹੀ ਨਹੀਂ। ਜੇ TN ਸੈਸ਼ਨ ਹੋਰੀ ਇੰਨੇ ਇਮਾਨਦਾਰ ਨਾ ਹੁੰਦੇ ਤੇ ਉਹਨਾਂ ਦੇ ਰਾਸ਼ਟਰਪਤੀ ਵੰਡ ਦੇ ਉੱਤੇ ਸਾਰੀਆਂ ਪਾਰਟੀਆਂ ਇਕਜੁੱਟ ਹੋ ਕੇ ਉਹਨਾਂ ਦਾ ਵਿਰੋਧ ਨਾ ਕਰਦੀਆਂ ਜੀ, ਉਦੋਂ ਕੀਤਾ ਗਿਆ ਸੀ ਜੀ। ਅੱਗੇ ਗੁਰਮੁਖ ਸਿੰਘ ਜੀ। ਸਤਿ ਸ੍ਰੀ ਅਕਾਲ ਪੰਨੂ ਸਾਹਿਬ ਭੈਣ ਜੀ। ਸਤਿ ਸ਼੍ਰੀ ਅਕਾਲ। हाँ जी, मेरा सवाल ये है, नवजोत सिंह सिद्धू इलेक्शन जित के तो आ गया, 4 साल हो गए इन्हू आवारा घूमदे नू, ये तनख्वाह दी तनख्वाह ले रहे, पेंशन दी पेंशन लऊगा जी? ਬਿਲਕੁਲ ਲਊਗਾ ਜੀ, ਨਾ ਜਿਹੜੀ ਕਰੂਗਾ ਜੀ ਉਹ ਤਾਂ ਲਊਗਾ। ਇਹ ਗੱਲ ਇਹ ਪੁਆਇੰਟ ਇਸ ਵੇਲੇ ਮੇਰਾ ਖਿਆਲ ਉੱਭਰਨਾ ਘੱਟੋ ਘੱਟ। ਦੇਖੋ ਮੈਂ ਤਾਂ ਲਿਖਿਆ ਵੀ ਸੀਗਾ ਜਦੋਂ ਇਹਨੇ ਪ੍ਰੈਸ ਕਾਨਫਰੰਸ ਵੀ ਤੁਸੀਂ 2 ਸਾਲ ਚੁੱਪ ਕਰਕੇ ਘਰ ਦੇ ਅੰਦਰ ਵੜੇ ਰਹੇ, ਤੁਸੀਂ ਇਹ ਕਹਿੰਦੇ ਹੋ ਕਿ ਮੈਂ ਪੰਜਾਬ ਲਈ ਖੜਾ ਜੀ। ਪੰਜਾਬ ਲਈ, ਪੰਜਾਬ ਤਾਂ ਮੁਸੀਬਤਾਂ ਦੇ ਵਿੱਚੋਂ ਲੰਘ ਰਿਹਾ। 2 ਸਾਲ ਦੇ ਵਿੱਚ ਪੰਜਾਬ ਨੇ ਕਿੰਨੀਆਂ ਮੁਸੀਬਤਾਂ ਜਿਹੜੀਆਂ ਦੀ ਉਹ ਝੱਲੀਆਂ, ਉੱਥੇ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਕੀ ਜਿਹੜਾ ਦੀ ਉਹ ਰੋਲ ਰਿਹਾ। ਜਿਹੜਾ ਤੁਹਾਨੂੰ ਮਹਿਕਮਾ ਦਿੱਤਾ ਗਿਆ ਤੁਸੀਂ ਛੱਡ ਕੇ ਭੱਜ ਗਏ। ਤੁਸੀਂ ਉਸ ਮਹਿਕਮੇ ਦੇ ਵਿੱਚ ਰਹਿ ਕੇ, ਪਾਵਰ ਵਾਲਾ ਮਹਿਕਮਾ, ਲੋਕਾਂ ਨੂੰ ਸਭ ਤੋਂ ਵੱਡੀ ਤਕਲੀਫ ਤਾਂ ਪਾਵਰ ਮਹਿਕਮੇ ਤੋਂ ਆ, ਜਿੱਥੇ ਜਿਹੜਾ ਮੀਟਰ ਲੰਮੇ ਬਿੱਲ ਜਿਹੜੇ ਆ ਉਹ ਲੋਕਾਂ ਦੇ ਆਉਂਦੇ ਆ। ਤੁਸੀਂ ਉਹਦੇ ਵਿੱਚ ਰਹਿ ਕੇ ਇਹ ਉਜਾਗਰ ਕਰੋ ਕਿ ਜਿਹੜੀ ਸਰਕਾਰ ਸੀ ਉਹਨੇ ਕਿਵੇਂ ਇਹ ਸਮਝੌਤੇ ਜਿਹੜੇ ਸੀ, ਤੁਹਾਡੇ ਕੋਲੇ ਮਹਿਕਮਾ ਹੁੰਦਾ ਸਾਰਾ ਕੁਝ ਤੁਹਾਡੇ ਸਾਹਮਣੇ ਆ ਜਾਣਾ ਸੀ। ਚਲੋ ਇਹ ਤੁਹਾਡੀ ਚੋਇਸ ਹੈ ਕਿ ਤੁਹਾਨੂੰ ਲੱਗਦਾ ਸੀ ਕਿ ਨਹੀਂ ਸਥਾਨਕ ਸਰਕਾਰਾਂ ਤੋਂ ਬਿਨਾਂ ਮੈਂ ਕੋਈ ਹੋਰ ਮਹਿਕਮਾ ਨਹੀਂ ਲੈਣਾ, ਤੁਸੀਂ ਚਲੇ ਗਏ, ਘਰੇ ਵੜ ਕੇ ਬਹਿ ਗਏ। ਤੁਸੀਂ ਡਿਸਟ੍ਰਿਕਟ ਵਾਈਜ਼ ਜਿਹੜਾ ਦੀ ਉਹ ਨਿਕਲਦੇ, ਡਿਸਟ੍ਰਿਕਟ ਵਾਈਜ਼ ਨਿਕਲ ਕੇ ਥਾਂ ਦੇ ਉੱਤੇ ਰੈਲੀਆਂ ਕਰਦੇ, ਸਰਕਾਰ ਗਿੜਦੀ, ਸਰਕਾਰ ਤਾਂ ਚੱਲਦੀ ਬਾਹਰਲੇ ਘਰੋਂ। ਸਾਰਾ ਕੁਝ ਜਿਹੜਾ ਦੀ ਵੀਡੀਓ ਦੇ ਉੱਤੇ ਹੋ ਰਿਹਾ। ਸਰਕਾਰ ਨੇ 4 ਸਾਲਾਂ 'ਚ ਕੀ ਕੀਤਾ, ਪਰ ਇੱਥੇ ਹੀ ਸਰਕਾਰ ਦੇ ਉੱਤੇ ਦੋਸ਼ ਨਹੀਂ ਦੇ ਸਕਦੇ ਕਿਉਂਕਿ ਨਵਜੋਤ ਸਿੰਘ ਸਿੱਧੂ ਉਸੇ ਸਰਕਾਰ ਦਾ ਪਾਰਟ ਹੈ। ਇਸ ਕਰਕੇ ਉਹ ਇਹਦੇ ਵਿੱਚੋਂ ਬਰੀ ਨਹੀਂ ਹੋ ਸਕਦਾ ਜੀ ਕਿ ਜਿਹੜੇ ਸ਼ੇਰ ਲਿਖਦੇ ਨੇ, ਜਿਹੜੇ ਹਿੰਦੀ ਦੇ ਰੋਜ਼ ਇੱਕ ਟਵੀਟ ਜਿਹੜਾ ਦੀ ਉਹ ਕਰ ਦੇਣਾ ਕਿ ਇਹ ਜਿਹੜੀ ਉਹ ਸਿਆਸਤ ਹੈ। ਸ਼ੇਰ ਤਾਂ ਮਨਪ੍ਰੀਤ ਸਿੰਘ ਬਾਦਲ ਹੋਰੀ ਵਧੀਆ ਸੁਣਾਉਂਦੇ ਆ, ਨਵਜੋਤ ਸਿੰਘ ਸਿੱਧੂ ਹੋਰਾਂ ਤੋਂ ਵਧੀਆ ਸੁਣਾਉਂਦੇ ਆ ਘੱਟੋ ਘੱਟ, ਕਿਉਂਕਿ ਉਹ ਅਰਬੀ ਫਾਰਸੀ ਦੇ ਵੀ ਕੁਝ ਸ਼ੇਰ ਹੁੰਦੇ ਨੇ ਉਹਦੇ ਵਿੱਚ, ਉਹਦਾ ਕੋਈ ਮਤਲਬ ਵੀ ਹੁੰਦਾ। ਇਹ ਤਾਂ ਬਿਨਾਂ ਸਿਰ ਪੈਰ ਦੇ ਜਿਹੜੇ ਦੀ ਉਹ ਸ਼ੇਰ ਸੁਣਾਈ ਜਾਂਦੇ ਨੇ। ਉਸਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ, ਤੁਸੀਂ ਪੱਤਰਕਾਰਾਂ ਨੂੰ ਸੱਦ ਰਹੇ ਹੋ, ਉਹਨਾਂ ਨੂੰ ਸਵਾਲ ਹੀ ਉੱਥੇ ਜਿਹੜਾ ਦੀ ਉਹ ਕਰਨ ਦਿੱਤਾ ਜਿਹੜਾ ਦੀ ਉਹ ਜਾ ਰਿਹਾ। ਇਹ ਕੋਈ ਕਪਿਲ ਸ਼ਰਮਾ ਦਾ ਸ਼ੋਅ ਥੋੜੀ ਹੈ ਜੀ ਵੀ ਤੁਸੀਂ ਤਾੜੀਆਂ ਮਾਰੋਗੇ, ਤੁਸੀਂ ਬੋਲੋਗੇ ਕਿ ਹੋਰ ਨੂੰ ਤੁਸੀਂ ਬੋਲਣ ਨਹੀਂ ਦਿਓਗੇ। ਜੇ ਕੋਈ ਸਵਾਲ ਪੁੱਛਦਾ ਤੂੰ ਮੇਰੀ ਗੱਲ ਸੁਣ, ਤੂੰ ਮੇਰੀ ਗੱਲ ਸੁਣ, ਤੂੰ ਮੇਰੀ ਗੱਲ ਮੂੰਹ ਦੇ ਵਿੱਚ ਨਾ ਜਿਹੜੀ ਦੀ ਉਹ ਪਾ। ਹੁਣ ਪੱਤਰਕਾਰ ਤਾਂ ਇਹੀ ਪੁੱਛਣਾ ਚਾਹੁੰਦੇ ਆ ਨਾ ਕਿ ਤੁਹਾਡਾ ਪ੍ਰੋਗਰਾਮ ਕੀ ਹੈ, ਕਾਂਗਰਸ ਦੇ ਨਾਲ ਰਹੋਗੇ, ਕਾਂਗਰਸ ਤੋਂ ਵੱਖ ਹੋਵੋਗੇ, ਸਰਕਾਰ 'ਚ ਜਾਓਗੇ, ਨਹੀਂ ਜਾਓਗੇ। ਜਿਹੜੀਆਂ ਗੱਲਾਂ ਖੇਤੀ ਕਾਨੂੰਨਾਂ ਦੇ ਬਾਰੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰੀ ਪ੍ਰੈਸ ਕਾਨਫਰੰਸ ਦੱਸ ਰਹੇ ਸੀਗੇ, ਮੈਂ ਤੁਹਾਨੂੰ ਗਰੰਟੀ ਦੇ ਨਾਲ ਕਹਿੰਦਾ ਪੰਜਾਬ ਦੇ ਬੱਚੇ ਨੂੰ ਉਹ ਕਿਸਾਨ ਜਥੇਬੰਦੀਆਂ ਨੇ ਸਮਝਾ ਦਿੱਤੀ ਇੰਨੇ ਮਹੀਨਿਆਂ ਦੇ ਵਿੱਚ। ਇਹ ਤਾਂ ਤੁਸੀਂ ਕਿਸੇ ਔਰਤ ਤੋਂ, ਕਿਸੇ ਬੱਚੇ ਤੋਂ ਜਿਹੜਾ ਦੀ ਉਹ ਪੁੱਛ ਲਓ ਕਿ ਇਹ ਖੇਤੀ ਕੀ ਨੇ, ਇਹਦਾ ਕੀ ਨੁਕਸਾਨ ਹੋਊਗਾ, ਸਿੱਧੀ ਅਦਾਇਗੀ ਕੀ ਆ, ਉਹ ਤਾਂ ਹਰੇਕ ਕੋਈ ਜਿਹੜਾ ਦੀ ਉਹ ਤੁਹਾਨੂੰ ਸਮਝਾ ਦੂਗਾ।
ਉਹ ਦੱਸਣ ਦੇ ਵਾਸਤੇ ਦੀ ਜਿਹੜਾ ਜੀ ਉਹ ਪ੍ਰੈਸ ਨੂੰ ਚੰਡੀਗੜ੍ਹ ਤੋਂ ਸੱਦ ਰਹੇ ਹੋ, ਸਪੈਸ਼ਲੀ ਤੌਰ ਦੇ ਉੱਤੇ ਪਿਕ ਕਰਕੇ ਜਿਹੜੇ ਜੀ ਉਹ ਪੱਤਰਕਾਰ ਵੀ ਆਹਾ ਉਹਦੇ ਵਿੱਚ ਜਿਹੜੇ ਉਹ ਆਉਣਗੇ। ਉਹ ਚਲੋ ਉਹ ਤੁਹਾਡੀ ਚੋਇਸ ਹੈ, ਜਿਹੜੀ ਉੱਤੇ ਰੋਕਿਆ ਨਹੀਂ ਜਾ ਸਕਦਾ। ਘੱਟੋ ਘੱਟ ਉਹਨਾਂ ਨੂੰ ਬੋਲਣ ਦਾ ਮੌਕਾ ਹੀ ਦੇ ਦਿਓ, ਉਹਨਾਂ ਨੂੰ ਸਵਾਲ ਕਰਨ ਦਾ ਮੌਕਾ ਦੇ ਦਿਓ, ਉਹਨਾਂ ਦੇ ਸਵਾਲਾਂ ਦੇ ਜਵਾਬ ਦੇ ਦਿਓ। ਨਾ ਉਹਨਾਂ ਨੂੰ ਸਵਾਲ ਕਰਨ ਦਿੱਤੇ, ਨਾ ਉਹਨਾਂ ਸਵਾਲਾਂ ਦੇ ਜਿਹੜੇ ਦੀ ਉਹ ਜਵਾਬ ਦਿੱਤੇ। ਮੈਂ ਜੱਟ ਦਾ ਪੁੱਤ ਨਾ ਮੈਨੂੰ ਕਿਉਂ, ਮੈਂ ਬੰਬ ਲਾ ਦੂੰ, ਚੀਜ਼ਾਂ ਦੇ ਨਾਲ ਪੰਜਾਬ ਦੇ ਵਿੱਚ ਕੀ ਤਬਦੀਲੀ ਲਿਆਓਗੇ? ਤੁਹਾਡੇ ਜੱਟ ਦੇ ਪੁੱਤ ਹੋਣ ਦੇ ਉੱਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂਗਾ। ਜੇ ਤਾਂ ਕਿਸੇ ਕੋਈ ਇਤਰਾਜ਼ ਕੀਤਾ ਫਿਰ ਤਾਂ ਤੁਸੀਂ ਕਹੋ ਬੰਬ ਕਾਹਦੇ ਬੁਲਾਉਣੇ ਆ ਜੀ? 2 ਸਾਲ ਤੁਸੀਂ ਅੰਦਰ ਵੜ ਕੇ ਕਿਹੜੇ ਬੰਬ ਬੁਲਾਏ? ਜਿਹੜੇ ਹੁਣ ਤੁਸੀਂ ਬੰਬ ਜਿਹੜੇ ਉਹ ਕੱਢ ਕੇ ਬਾਹਰ ਲੈ ਆਏ। ਪੰਜਾਬ ਨੂੰ ਇਸ ਵੇਲੇ ਇੱਕ ਮੈਚੁਰ ਲੀਡਰ ਦੀ ਲੋੜ ਹੈ, ਜਿਹੜਾ ਮੈਚੁਰਿਟੀ ਦੇ ਨਾਲ ਜਿਹੜਾ ਜੀ ਉਹ ਗੱਲ ਕਰੇ। ਭੰਡਪੁਣਾ ਤਾਂ ਬਥੇਰਾ ਹੋਈ ਜਾਂਦਾ ਜੀ। ਇਹ ਉਹੀ ਕੁਛ ਤਾਂ ਜਿਹੜਾ ਜੀ ਨਵਜੋਤ ਸਿੰਘ ਸਿੱਧੂ ਹੋਰੀ ਹੁਣ ਕਰਨਾ ਸ਼ੁਰੂ ਕਰਤਾ ਜੀ। ਲੋਕ ਉਹਨਾਂ ਤੋਂ ਐਕਸਪੈਕਟ ਕਰਦੇ ਸੀਗੇ ਕਿ ਉਹ ਕੋਈ ਸਿਆਣੀ ਗੱਲ ਕਰਨਗੇ, ਉਹ ਕੋਈ ਮੈਚੁਰ ਗੱਲ ਕਰ। ਤੁਸੀਂ ਉਹਨਾਂ ਦੀ ਬਾਡੀ ਲੈਂਗੁਏਜ ਜਿਹੜੀ ਜੀ ਉਹ ਵੇਖਣਾ ਉਸ ਦਿਨ ਪ੍ਰੈਸ ਕਾਨਫਰੰਸ ਵਾਲੀ, ਕੀ ਉਹ ਫਿਲਮ ਦੇ ਵਿੱਚ ਅਦਾਕਾਰੀ ਥੋੜੀ ਨਾ ਜੀ ਕਰ ਰਹੇ ਹੋ। ਰੀਅਲ ਪਿਕਚਰ ਹੈ, ਰੀਅਲ ਪਿਕਚਰ ਦੇ ਵਿੱਚ ਤੁਸੀਂ ਦੱਸੋ ਤੁਹਾਡੇ ਕੋਲੇ ਕੀ ਆ, ਤੁਸੀਂ ਕੀ ਕਰੋਗੇ। ਜਿਹੜੀਆਂ ਗੱਲਾਂ ਤੁਸੀਂ ਦੱਸ ਰਹੇ ਹੋ, ਜਿਵੇਂ ਮੈਂ ਕਿਹਾ ਇਹ ਤਾਂ ਹਰੇਕ ਨੂੰ ਪਤਾ ਨੇ। ਉਹਦੇ ਵਾਸਤੇ ਪ੍ਰੈਸ ਕਾਨਫਰੰਸ ਕਰਨ ਦੀ ਜਿਹੜੀ ਦੀ ਉਹ ਲੋੜ ਸੀਗੀ। ਮੈਨੂੰ ਇਹ ਲੱਗਦਾ ਹਾਲ ਦੀ ਘੜੀ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਜਿਹੜੇ ਹਾਲਾਤ ਨੇ ਨਾ ਜੀ, ਉਹ ਇਸ ਤਰ੍ਹਾਂ ਦੇ ਹੋ ਗਏ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਮੈਂ ਕੀ ਕਰਨਾ ਔਰ ਕੀ ਨਹੀਂ ਜਿਹੜਾ ਜੀ ਉਹ ਕਰਨਾ। ਸ਼ਾਇਦ ਕਿਤੇ ਨਾ ਕਿਤੇ ਬੰਦੇ ਦਾ ਜਿਹੜਾ ਲੋੜ ਤੋਂ ਵੱਧ ਵਹਿਮੀ ਹੋ ਜਾਣਾ ਉਹਨੂੰ ਮਾਨਸਿਕ ਰੂਪ ਦੇ ਵਿੱਚ ਕਮਜ਼ੋਰ ਕਰ ਦਿੰਦੀ। ਸਭ ਨੂੰ ਪਤਾ ਮੇਰੇ ਕਹਿਣ ਦਾ ਮਤਲਬ। ਬਿਲਕੁਲ ਜੀ, ਕਈ ਵਾਰੀ ਬੰਦਾ ਹਿੱਲ ਵੀ ਜਾਂਦਾ ਆ। ਅੱਗੇ ਪਾਲ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਪੁੱਛਣਾ ਚਾਹੁੰਦਾ ਜਿਹੜਾ ਆਪਣਾ ਹੋਰ ਉਹਨਾਂ ਨਾਲ ਗੱਲ ਹੋਈ ਹੈ ਆਪਣੀ ਜੀ, ਜਿਹੜੇ ਯੂਪੀ ਤੋਂ ਆਉਂਦੇ ਆਪਣੀ ਲੇਬਰ, ਉਹਨਾਂ ਨੂੰ ਨਸ਼ਈ ਬਣਾਉਂਦੇ, ਇਹਨਾਂ ਨੂੰ ਗੁਲਾਮ ਬਣਾ ਕੇ ਰੱਖਦੇ ਆ। ਇਹ ਜਿਹੜੇ ਏਜੰਡੇ ਹੈਗੇ ਆ, ਇਹ ਕੀ ਇਹ WTO ਤੋਂ ਆਉਂਦੇ ਆ ਜਾਂ ਇਹ ਸੈਂਟਰਲ ਗੌਰਮੈਂਟ ਤੋਂ ਆਉਂਦੇ ਹੈਗੇ? ਹੁਣ ਜਿਵੇਂ ਪਹਿਲਾਂ ਆਪਣੇ ਜਿਹੜੇ ਪਿੰਡਾਂ ਦੀ ਲੇਬਰ ਸੀ ਉਹਨਾਂ ਨਾਲ ਰਿਲੇਸ਼ਨ ਖਰਾਬ ਕੀਤੇ ਆਪਣੇ, ਵੀ ਆਹ ਕੋਈ ਰੇਪ ਹੋ ਜਾਏ, ਕੁਛ ਹੋ ਜਾਏ, ਜਾਂ SC ਐਕਟ ਲਾ ਦਿਓ, ਫਲਾਨਾ ਲਾ ਦਿਓ। ਉਹ ਤਾਂ ਕਿ ਕਿਉਂਕਿ ਮੇਰਾ ਖਿਆਲ ਇਹਨਾਂ ਦਾ ਮੋਟਿਵ ਹੈਗਾ ਵੀ ਅਸੀਂ ਡਾਟਾ ਰੱਖੀਏ ਵੀ ਇੰਨੇ ਇਹ ਸੋਸ਼ਲ ਇਸ਼ੂ ਹੈਗਾ, ਨਾ ਕਿ ਇਹ ਵੀ ਆਪਣੇ ਜਿਹੜੇ ਆਪਣਾ ਆਪਣੇ ਇਹ ਉੱਦਾਂ ਦੇ ਡਾਟੇ ਨਹੀਂ ਰੱਖਦੇ ਵੀ ਜਿਹੜਾ WTO ਆਪਣੇ ਜਿਹੜੇ ਸੋਸ਼ਲ ਸਿਸਟਮ ਉੱਥੇ ਫੋਰਸ ਕਰ ਰਿਹਾ ਬੱਚਿਆਂ ਦੇ ਉੱਤੇ, ਵੀ ਉਹ ਕੇਓਸ ਪੈਦਾ ਕਰ ਰਿਹਾ ਆਪਣੇ ਪਰਿਵਾਰਾਂ ਵਾਸਤੇ ਵੀ, ਸਮਾਜ ਵਾਸਤੇ ਵੀ। ਉਹਦੇ ਵਾਸਤੇ ਕੋਈ ਡਾਟਾ ਇਕੱਠਾ ਨਹੀਂ ਹੋ ਰਿਹਾ। ਇਹ ਮੈਂ ਇਹ ਪੁੱਛਣਾ ਚਾਹੁੰਦਾ। WTO ਇਸ ਤਰ੍ਹਾਂ ਦਾ ਨਹੀਂ ਕਦੀ ਜਿਹੜਾ ਦੀ ਉਹ ਇੰਨਾ ਵੱਡਾ ਜਿਹੜਾ ਫ੍ਰਿਕਸ਼ਨ ਵਾਲੀ ਗੱਲ ਜਿਹੜੀ ਕਰ ਸਕਦੀ। ਇਹ ਕੇਂਦਰ ਦੀ ਸਰਕਾਰ ਦੀਆਂ ਜਿਹੜੀਆਂ ਉਹ ਚਾਲਾਂ ਨੇ, ਇਹ ਪੁੱਠੀਆਂ ਪੈਣਗੀਆਂ। ਆਪਾਂ ਸਾਰੇ ਪੰਜਾਬ ਦੇ ਵਿੱਚ ਜਿਹੜਾ ਦੀ ਉਹ ਜਾਣਦੇ ਹਾਂ ਕਿ ਜਿਹੜਾ ਇੱਥੇ ਮਜ਼ਦੂਰਾਂ ਦਾ ਤੇ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਦਾ, ਕਿਸਾਨਾਂ ਦਾ ਜਾਂ ਜਿਹੜੇ ਦੂਜੇ ਮਜ਼ਦੂਰਾਂ ਦਾ ਕਿਹੋ ਜਿਹਾ ਆਪਸ ਦੇ ਵਿੱਚ ਜਿਹੜਾ ਦੀ ਉਹ ਲਿੰਕ ਹੈ। ਸੰਤਰਾ ਮਦਾਸੀ ਉਹਨਾਂ ਦੀ ਇੱਕ ਕਵਿਤਾ ਹੈ ਕਿ ਗਲ ਲੱਗ ਕੇ ਸੀਰੀ ਦੇ ਜੱਟ ਰੋਵੇ, ਠੀਕ ਹੈ ਨਾ ਜੀ। ਉਹ ਸੀਰੀ ਤੇ ਜਿਹੜਾ ਕਿਸਾਨ ਹੈ ਉਹ ਕਦੀ ਵੀ ਦੋ ਨਹੀਂ ਹੋ ਸਕਦੇ। ਦੇਖੋ ਮੈਂ 100% ਨਹੀਂ ਕਹਿੰਦਾ, ਮਾੜੇ ਚੰਗੇ ਬੰਦੇ ਹਰੇਕ ਜਗ੍ਹਾ ਦੇ ਉੱਤੇ ਜਿਹੜਾ ਉਹ ਹੁੰਦੇ ਆ, ਉਹ ਹੋਣਗੇ ਕੁਝ % ਜਿਹੜੇ ਲੋਕ, ਬਹੁਤ ਥੋੜਾ ਜਿਹਾ % ਜਿਹੜੇ ਗਾਲ ਕੱਢ ਕੇ ਗੱਲ ਕਰਨਗੇ ਜਾਂ ਏਦਾਂ। ਜਿੱਥੋਂ ਤੱਕ ਬੰਦੂਆ ਮਜ਼ਦੂਰ ਵਾਲੀ ਗੱਲ ਹੈ, ਇਹ ਪੋਸੀਬਿਲਿਟੀ ਨਹੀਂ ਹੋ ਸਕਦੀ। ਭੱਠਿਆਂ ਦੇ ਉੱਤੇ ਕੁਝ ਥਾਵਾਂ ਦੇ ਉੱਤੇ ਬੰਦੂਆ ਮਜ਼ਦੂਰ ਜਿਹੜੇ ਆ ਉਹ ਫੜੇ ਜਾਂਦੇ ਆ ਕਈ ਵਾਰੀ, ਉਹ ਭੱਠਿਆਂ ਦੀ ਲੇਬਰ ਆ। ਕਿਸਾਨਾਂ ਦੀ ਲੇਬਰ ਦੇ ਵਿੱਚ ਕਦੀ ਵੀ ਬੰਦੂਆ ਵਾਲੀ ਗੱਲ ਨਹੀਂ ਹੋ ਸਕਦੀ। ਰੇਲਵੇ ਸਟੇਸ਼ਨਾਂ ਦੇ ਉੱਤੇ ਜਿਹੜਾ ਦੀ ਉਹ ਖੁਦ ਤੱਕੇ ਆ, ਜਦੋਂ ਝੋਨਾ ਲਾਉਣਾ ਹੁੰਦਾ ਤੇ ਟ੍ਰੇਨ ਆਉਂਦੀਆਂ ਨੇ ਉੱਤਰ ਪ੍ਰਦੇਸ਼ ਤੋਂ, ਜਿਹੜੀਆਂ ਬਿਹਾਰ ਤੋਂ, ਉਹਨਾਂ ਦੇ ਵਾਸਤੇ ਮੋਟੋ ਫੜ ਕੇ ਖੜੇ ਹੁੰਦੇ ਆ ਜਿਹੜੇ ਕਿਸਾਨ ਕਿ ਹਫ਼ਤੇ 'ਚ 2 ਵਾਰੀ ਚਿਕਨ ਦੇਵਾਂਗੇ, ਤੁਹਾਨੂੰ ਫੋਨ ਦੇਵਾਂਗੇ, ਜਿਹੜਾ ਉਹ ਕੂਲਰ ਵਾਲੇ ਕਮਰੇ ਜਿਹੜੇ ਦੇਵਾਂਗੇ, ਇੱਦਾਂ ਦੇ ਮੋਟੋ ਫੜ ਕੇ ਖੜੇ ਹੁੰਦੇ। ਜਿਹੜੀ ਟੋਟਲ ਲੇਬਰ ਆਉਂਦੀ ਆ ਇੱਥੇ ਪੰਜਾਬ ਦੇ ਵਿੱਚ, ਜਿਹੜੀ ਸੀਜ਼ਨਲ ਲੇਬਰ ਆ ਉਹਦੀ ਮੈਂ ਗੱਲ ਕਰ ਰਿਹਾ, ਉਹਦੇ ਵਿੱਚੋਂ ਲਗਭਗ 40% ਦੇ ਕਰੀਬ ਉਹ ਲੇਬਰ ਆ ਜਿਹੜੀ ਐਡਵਾਂਸ ਪੈਸੇ ਲੈਂਦੀ ਆ। ਮਤਲਬ ਕਿ ਉਹਨਾਂ ਦੇ ਖਾਤੇ 'ਚ, ਸਾਰੇ ਨਹੀਂ, ਕੁਝ ਪੈਸੇ ਜਿਹੜੇ ਉਹ ਐਡਵਾਂਸ ਲੈਂਦੀ ਆ ਕਿ ਖਾਤੇ ਦੇ ਵਿੱਚ ਪਾ ਦਿਓ। ਔਰ ਕਈ ਸਾਲਾਂ ਤੋਂ ਆ ਰਹੇ ਆ ਉਹਨਾਂ ਦੇ ਇੰਨੇ ਚੰਗੇ ਰਿਲੇਸ਼ਨ ਆ ਕਿਸਾਨਾਂ ਦੇ ਨਾਲ। ਕਿਸਾਨ ਵੀ ਉਹਨਾਂ ਨੂੰ ਆਪਣਾ ਜਿਹੜਾ ਜੀ ਉਹ ਸਮਝਦੇ ਆ, ਆਪਣਿਆਂ ਵਾਂਗੂ ਰੋਟੀ ਪਾਣੀ ਦਾ ਹਰੇਕ ਚੀਜ਼ ਦਾ ਧਿਆਨ ਜਿਹੜਾ ਜੀ ਰੱਖਦੇ ਆ। ਆਪਾਂ ਅਕਸਰ ਇੱਕ ਗੱਲ ਜਿਹੜੀ ਉਹ ਕਰਦੇ ਆ ਕਿ ਲੇਬਰ ਦੀ ਸ਼ਾਰਟੇਜ ਜਿਹੜੀ ਉਹ ਆ ਰਹੀ ਹੈ। ਲੇਬਰ ਦੀ ਸ਼ਾਰਟੇਜ ਹੋਣ ਕਰਕੇ ਸਗੋਂ ਉਹਨਾਂ ਦੀ ਪੁੱਛਗਿੱਛ ਜ਼ਿਆਦਾ ਵਧੀ ਆ। ਇਹ ਕੋਰੀ ਝੂਠੀ ਰਿਪੋਰਟ ਆ ਜੀ ਇਹੋ ਜੀ ਕਿ ਜਿਹੜੇ ਕਿਸਾਨ ਨੇ
ਉਹ ਇੱਥੇ ਬੰਧੂਆ ਮਜ਼ਦੂਰ ਬਣਾ ਕੇ ਰੱਖਦੇ ਆ, ਉਹਨਾਂ ਨੂੰ ਨਸ਼ੇ ਦਿੰਦੇ ਆ, ਫਲਾਨਾ ਧਮਕਾਨਾ। ਇਹ ਮਹਿਜ਼ ਕਿਸਾਨਾਂ ਤੇ ਲੇਬਰ ਦੇ ਵਿਚਾਲੇ ਫ੍ਰਿਕਸ਼ਨ ਪਾਉਣ ਦਾ ਜਿਹੜਾ ਜੀ ਉਹ ਇੱਕ ਤਰੀਕਾ ਅਪਣਾਇਆ। ਦੂਜੇ ਸੂਬਿਆਂ ਦੇ ਵਿੱਚ ਇਹ ਦੱਸਿਆ ਜਾ ਸਕੇ ਵੀ ਜਿਨ੍ਹਾਂ ਨੂੰ ਤੁਸੀਂ ਇਹ ਸਮਝ ਰਹੇ ਹੋ ਵੀ ਇਹ ਸੰਘਰਸ਼ ਕਰਨ ਵਾਲੇ ਲੋਕ ਨੇ, ਨਹੀਂ ਨਹੀਂ, ਇਹ ਸੰਘਰਸ਼ ਕਰਨ ਵਾਲੇ ਲੋਕ ਨਹੀਂ, ਇਹ ਤਾਂ ਜ਼ਾਲਮ ਨੇ। ਇਹ ਤਾਂ ਲੇਬਰ ਨੂੰ ਉੱਥੇ ਬੰਧੂਆ ਮਜ਼ਦੂਰ ਬਣਾ ਕੇ ਰੱਖਦੇ ਆ, ਉਹਨੂੰ ਨਸ਼ੇ ਦੇ ਕੇ ਉਹਨਾਂ ਤੋਂ ਕੰਮ ਕਰਾਉਂਦੇ ਆ। ਇਹ ਜਿਹੜੀ ਦਿੱਖ ਹੈ ਨਾ ਪੰਜਾਬ ਦੇ ਕਿਸਾਨ ਦੀ, ਜਿਹੜੀ ਉਹ ਪੱਗ ਵਾਲੀ ਦਿੱਖ ਹੈ, ਇਹ ਉਹਨੂੰ ਬਦਨਾਮ ਕਰਨ ਦੇ ਵਾਸਤੇ ਅਜਿਹੀ ਚਿੱਠੀ ਜਿਹੜੀ ਆ ਉਹ ਕੱਢੀ ਗਈ ਆ। ਆਪਾਂ ਸਾਰੇ ਪਿੰਡਾਂ ਦੇ ਰਹਿਣ ਵਾਲੇ ਆ, ਸਾਰੇ ਜਾਣਦੇ ਆ। ਕਦੀ ਕਿਸੇ ਨੇ ਦੇਖਿਆ ਕਿ ਮਜ਼ਦੂਰਾਂ ਦੇ ਨਾਲ ਇਸ ਕਿਸਮ ਦਾ ਜਿਹੜਾ ਜੀ ਉਹ ਵਰਤਾਓ ਆਮ ਹੁੰਦਾ ਹੋਵੇ ਕਿ ਉਹ ਬੰਧੂਆ ਬਣਾ ਕੇ ਰੱਖੇ ਹੋਏ ਆ? ਕੋਈ ਰਹਿੰਦਾ ਜੀ ਏਦਾਂ ਬੰਧੂਆ ਬਣ ਕੇ? ਹੁਣ ਟਾਈਮ ਕਿਹੜਾ ਜੀ, ਹਰੇਕ ਮਜ਼ਦੂਰ ਦੇ ਕੋਲੇ ਆਪਣਾ ਫੋਨ ਹੈ, ਅਗਲਾ ਮਿੰਟ ਲਾਉਂਦਾ ਫੋਨ ਜਿਹੜਾ ਜੀ ਉਹ ਘੁਮਾਉਣ ਦੇ ਵਾਸਤੇ। ਪੋਸੀਬਲ ਹੀ ਜਿਹੜਾ ਜੀ ਉਹ ਨਹੀਂਗਾ। ਇਹ ਲੋਕ ਉਹ ਨੇ ਜੀ ਇੱਕ ਆਸ ਲੈ ਕੇ ਆਉਂਦੇ ਆ ਆਪਣੇ ਸੂਬਿਆਂ ਤੋਂ, ਉੱਤਰ ਪ੍ਰਦੇਸ਼ ਤੋਂ, ਬਿਹਾਰ ਤੋਂ, ਕਿ ਅਸੀਂ ਕੁਝ ਸਮਾਂ ਪੰਜਾਬ ਦੇ ਵਿੱਚ ਕੰਮ ਕਰਕੇ ਜਿਹੜਾ ਜੀ ਉਹ ਸਾਲ ਦੀ ਕਮਾਈ ਕਰਕੇ ਲਿਆਵਾਂਗੇ, ਔਰ ਸਾਲ ਦੀ ਕਮਾਈ ਕਰਕੇ ਉਹ ਲੈ ਵੀ ਜਾਂਦੇ ਆ। ਜਦੋਂ ਇਹ ਆਉਂਦੇ ਆ ਉਦੋਂ ਦੇਖ ਲਿਆ ਕਰੋ, ਜਦੋਂ ਇਹ ਜਾਂਦੇ ਆ ਉਦੋਂ ਦੇਖ ਲਿਆ ਕਰੋ ਕਿ ਕਿੰਨਾ ਫਰਕ ਉਹਨਾਂ ਦੇ ਰਹਿਣ ਸਹਿਣ, ਕੱਪੜਿਆਂ ਤੇ ਜਿਹੜਾ ਉਹ ਸਮਾਨ ਲੈ ਕੇ ਜਾਂਦੇ ਆ ਉਹਦੇ ਵਿੱਚ ਹੁੰਦਾ। ਬਿਲਕੁਲ ਜੀ ਬਿਲਕੁਲ, ਇਹ ਤਾਂ ਡੁਬਈ ਆਉਂਦੇ ਆ ਪੰਜਾਬ ਦੇ ਵਿੱਚ। ਕਿਨੇ ਸਰਬਜੀਤ? ਹੈਲੋ, ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਛਾ ਪੰਨੂ ਸਾਹਿਬ, ਮੇਰੇ ਇੱਕ ਕੁਐਸਚਨ ਇਹ ਆ ਕਿ ਜੋ ਕੱਲ ਸੁਖਬੀਰ ਸਿੰਘ ਬਾਦਲ ਹੋਣੇ ਉੱਥੇ ਆ ਕੇ ਬੋਲੇ ਆ, ਸੁਖਪਾਲ ਸਿੰਘ ਖਹਿਰਾ ਦੇ ਮਤਲਬ ਬਰਖਲਾਫ ਇੱਦਾਂ ਦੀ ਸ਼ਬਦਾਵਲੀ ਬੋਲੇ ਆ ਕਿ ਮਤਲਬ ਇੱਕ ਬੰਦਾ ਮਤਲਬ ਉੱਪਰਲੇ ਅਹੁਦੇ ਦਾ ਹੋਵੇ, ਇੱਕ ਪ੍ਰਧਾਨ ਹੋਵੇ, ਉਹਨੂੰ ਇੱਦਾਂ ਦੀ ਸ਼ੋਭਾ ਦਿੰਦਾ ਆ ਬੋਲਣ ਲਈ? ਇੱਕ ਨੰਬਰ ਇਹ ਦੱਸਿਓ। ਤੇ ਇੱਕ ਜਿਹੜਾ ਆਪਣਾ ਗੱਠਜੋੜ ਹੋਇਆ ਆ ਜੋ ਸ਼੍ਰੋਮਣੀ ਕਮੇਟੀ ਆਪਣੇ ਭਾਈ ਰਣਜੀਤ ਸਿੰਘ ਹੋਣਾ ਦਾ ਹੋਇਆ ਆ, ਇਹ ਸਿਰਫ ਇਲੈਕਸ਼ਨਾਂ ਤੱਕ ਹੀ ਹੋਊਗਾ ਕਿ ਇਹ ਤੋਂ ਵੀ ਅੱਗੇ ਵਧੂਗਾ? ਇੱਕ ਇਹਦੇ ਬਾਰੇ ਦੱਸਿਓ। ਤੇ ਤੀਜੀ ਇੱਕ ਪਲੀਜ਼ ਦੱਸਿਓ ਕਿ ਮੈਂ ਆਉਣਾ ਆ ਇੰਡੀਆ ਨੂੰ, ਤੇ ਇੱਥੇ ਦਾ ਪ੍ਰੀਕਾਸ਼ਨ ਕੀ ਵਰਤ ਕੇ ਆਵੇ ਕਿ ਮਤਲਬ ਜੇ ਕੋਈ ਆਵੇ ਤਾਂ ਇੰਡੀਆ, ਇਹਦੇ ਬਾਰੇ ਦੱਸੀ। ਥੈਂਕ ਯੂ। ਥੈਂਕ ਯੂ। ਦੇਖੋ, ਪ੍ਰੀਕਾਸ਼ਨ ਜਦੋਂ ਵਾਇਰਸ ਇੱਕੋ ਜਿਹਾ ਤੇ ਪ੍ਰੀਕਾਸ਼ਨ ਵੀ ਇੱਕੋ ਜਿਹੀ ਨੇ। ਜੋ ਪ੍ਰੀਕਾਸ਼ਨ ਤੁਸੀਂ ਉੱਥੇ ਵਰਤਦੇ ਹੋ ਉਹੀ ਇੱਥੇ ਵਰਤਣ ਦੀ ਜਿਹੜੀ ਉਹ ਟਰਾਈ ਕਰਨਾ। ਇੱਥੇ ਆ ਕੇ ਤੁਹਾਨੂੰ ਸਪੈਸ਼ਲੀ ਤੌਰ ਦੇ ਉੱਤੇ ਕੋਈ ਖੁੱਲ੍ਹ ਥੋੜੀ ਨਾ ਮਿਲੂਗੀ ਵੀ ਉੱਥੇ ਰਿਸਟ੍ਰਿਕਸ਼ਨ ਹੈ ਤੇ ਇੱਥੇ ਜਿਹੜੀ ਜੀ ਰਿਸਟ੍ਰਿਕਸ਼ਨ ਨਹੀਂ ਗੀ। ਨਾ ਵੀ ਰਿਸਟ੍ਰਿਕਸ਼ਨ ਹੋਵੇ, ਮੈਂ ਅੱਗੇ ਵੀ ਕਈ ਵਾਰੀ ਕਿਹਾ ਕਿ ਜਿਹੜਾ ਮਾਸਕ ਪਾਉਣਾ ਉਹ ਤੁਹਾਡੀ ਸੇਫਟੀ ਦੇ ਵਾਸਤੇ ਹੈ, ਸੋਸ਼ਲ ਡਿਸਟੈਂਸ ਰੱਖਣਾ ਤੁਹਾਡੀ ਸੇਫਟੀ ਦੇ ਵਾਸਤੇ ਹੈ। ਜੇ ਤੁਸੀਂ ਹੱਥ ਵਗੈਰਾ ਧੋਂਦੇ ਹੋ ਤੇ ਤੁਹਾਡੀ ਸਿਹਤ ਦੇ ਵਾਸਤੇ ਜਿਹੜਾ ਜੀ ਉਹ ਚੰਗਾ। ਇਹ ਵਾਇਰਸ ਨਾ ਵੀ ਰਹੇ ਤੇ ਇਹ ਤਿੰਨ ਕੁ ਚੀਜ਼ਾਂ ਤਾਂ ਅਪਣਾ ਹੀ ਰੱਖੋ। ਇਹੀ ਪ੍ਰੀਕਾਸ਼ਨਸ ਨੇ, ਹੋਰ ਇਹ ਤੋਂ ਵੱਧ ਆਪਾਂ ਪ੍ਰੀਕਾਸ਼ਨ ਜਿਹੜੇ ਜੀ ਉਹ ਕੀ ਲੈ ਸਕਦੇ ਹਾਂ? ਬਾਕੀ ਸਾਰਾ ਕੁਝ ਇੱਕੋ ਜਿਹਾ ਹੀ ਆ ਜੋ ਤੁਸੀਂ ਬਾਕੀ ਥਾਵਾਂ ਤੇ ਪੜ੍ਹ ਰਹੇ ਹੋ। ਇੱਥੇ ਵੀ ਉਹੋ ਜਿਹੀ ਆ, ਭੀੜ ਭਾੜ ਵਾਲੇ ਇਲਾਕੇ ਤੋਂ ਥੋੜ੍ਹਾ ਜਿਹੜਾ ਜੀ ਉਹ ਬਚਣਾ। ਜਿਹੜੀ ਗੱਲ ਪ੍ਰਧਾਨ ਜੀ ਤੁਸੀਂ ਕਹਿ ਰਹੇ ਹੋ ਕਿਉਂਕਿ ਭੱਬੇ ਦੇ ਨਾਲ ਪ੍ਰਧਾਨ ਜੀ ਨੇ, ਇਸ ਕਰਕੇ ਉਹਨਾਂ ਨੂੰ ਮਾਫ ਹੈ ਸਾਰਾ ਕੁਝ, ਉਹ ਕੁਝ ਵੀ ਕਹਿ ਸਕਦੇ ਆ। ਇਹ ਤਾਂ ਕਮਜ਼ੋਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਹੈ ਕਿ ਕੱਲ ਸੁਖਬੀਰ ਸਿੰਘ ਬਾਦਲ ਹੋਰੀ ਬੋਲ ਰਹੇ ਸੀਗੇ ਕਿ ਅਸੀਂ ਇਹ ਜਿਹੜੀ ਮਹਿੰਗੀ ਬਿਜਲੀ ਦਿੱਤੀ ਜਾ ਰਹੀ ਹੈ, ਸਾਡੀ ਸਰਕਾਰ ਬਣੀ ਤੇ ਅਸੀਂ CBI ਦੀ ਜਾਂਚ ਕਰਾਵਾਂਗੇ ਮਹਿੰਗੀ ਕਿਉਂ ਦਿੱਤੀ ਜਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਹੋਰਾਂ ਕੋਲੇ ਮੇਰਾ ਖਿਆਲ ਜਵਾਬ ਹੀ ਹੈ ਨਹੀਂ ਗਾ ਕੋਈ ਕਿ ਜਿਹੜੇ ਸਮਝੌਤੇ ਸੁਖਬੀਰ ਸਿੰਘ ਬਾਦਲ ਹੋਰੀ ਕਰਕੇ ਗਏ ਉਹਨਾਂ ਸਮਝੌਤਿਆਂ ਨੂੰ ਰਿਵਿਊ ਨਾ ਕਰਨਾ ਤੇ ਅੱਜ ਉਹ ਇਸ ਤਰ੍ਹਾਂ ਦੀ ਬਿਆਨਬਾਜ਼ੀ ਜਿਹੜੀ ਜੀ ਉਹ ਦੇ ਰਹੇ ਆ। ਤੁਸੀਂ ਕੀ ਐਕਸਪੈਕਟ ਕਰਦੇ ਹੋ? ਸਿਗਰਟਾਂ ਬਣਾਉਣ ਵਾਲੀ ਕੰਪਨੀ ਤੋਂ ਡੋਨੇਸ਼ਨ ਲਈ ਗਈ ਹੈ, ਸ਼ਰਾਬ ਬਣਾਉਣ ਵਾਲੀ ਕੰਪਨੀ ਤੋਂ ਡੋਨੇਸ਼ਨ ਅਕਾਲੀ ਦਲ ਦੇ ਵੱਲੋਂ ਜਿਹੜੀ ਆ ਜੀ ਉਹ ਲਈ ਗਈ ਆ। ਇਹ ਐੜੇ ਤੋਂ ਬਿਨਾਂ ਜਿਹੜਾ ਜੀ ਇਹ ਹੁਣ ਅਕਾਲੀ ਦਲ ਹੈ, ਉਹ ਇਸ ਕਰਕੇ ਕੁਝ ਵੀ ਐਕਸਪੈਕਟ ਹੈ, ਉਹ ਕੁਝ ਵੀ ਕਹਿ ਸਕਦੇ ਨੇ। ਤੋਂ ਤੱਕ ਗੱਠਜੋੜ ਵਾਲੀ ਜਿਹੜੀ ਗੱਲ ਹੈ ਭਾਈ ਰਣਜੀਤ ਸਿੰਘ ਹੋਰਾਂ ਦੀ, ਦੇਖੋ ਇਹ ਧਾਰਮਿਕ ਤੌਰ ਦੇ ਉੱਤੇ ਭਾਈ ਰਣਜੀਤ ਸਿੰਘ ਹੋਰਾਂ ਨੇ ਜਿਹੜੀ ਉਹ ਰਜਿਸਟ੍ਰੇਸ਼ਨ ਕਰਾਈ ਹੋਈ ਆ। ਇਹ ਕੋਈ ਰਾਜਨੀਤਿਕ ਗੱਠਜੋੜ ਨਹੀਂਗਾ ਕਿ ਅੱਗੋਂ ਕਿੱਥੋਂ ਤੱਕ ਚੱਲੂਗਾ ਵੀ ਉਹਨਾਂ ਨੇ ਕੋਈ ਵਿਧਾਨ ਸਭਾ ਦੀਆਂ ਚੋਣਾਂ ਲੜਨੀਆਂ ਨੇ ਜਾਂ ਲੋਕ ਸਭਾ ਦੀਆਂ ਲੜਨੀਆਂ ਨੇ। ਉਹ ਤਾਂ ਇਸ ਮਾਮਲੇ ਦੇ ਉੱਤੇ ਭਾਈ ਰਣਜੀਤ ਸਿੰਘ ਹੋਰੀ ਤਾਂ ਬੜੇ ਸਪਸ਼ਟ ਤੇ ਕਲੀਅਰ ਨੇ ਜੀ। ਮੈਂ ਜਿੰਨੀ ਵਾਰੀ ਵੀ ਉਹਨਾਂ ਦੀ ਇੰਟਰਵਿਊ ਵਗੈਰਾ ਕੀਤੀ ਹੈ ਕਿ ਅਸੀਂ ਇਸ ਪਾਸੇ ਵੱਲ ਜਾਣਾ ਹੀ ਨਹੀਂ, ਉਹਨਾਂ ਤੇ ਧਾਰਮਿਕ ਤੌਰ ਦੇ ਉੱਤੇ ਜਿਹੜਾ ਜੀ ਉਹ ਰਹਿਣਾ। ਜੇ ਤੁਸੀਂ ਇਹ ਪੁੱਛ ਰਹੇ ਹੋ ਵੀ SGPC ਜਾਰੀ ਰਹੂਗਾ, ਜਦੋਂ SGPC ਦੀਆਂ ਆਉਣਗੀਆਂ ਇਲੈਕਸ਼ਨ ਉਦੋਂ ਦੇਖਾਂਗੇ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦੇ ਵਿੱਚ ਬਹੁਤ ਵੱਡਾ ਫਰਕ ਹੈ ਜੀ। ਉਹ ਦਿੱਲੀ ਹੈ, ਇਹ ਪੰਜਾਬ ਹੈ ਜੀ। ਬਿਲਕੁਲ। ਜਾਂਦੇ ਜਾਂਦੇ ਬਲਤੇਜਪਨ ਜੀ, ਮੇਰਾ ਵੀ ਇੱਕ ਸਵਾਲ ਹੈ ਕਿ ਜਿਹੜੀ ਇਹ ਵੈਕਸੀਨ ਆ ਇਹ ਪੰਜਾਬ ਦੇ ਵਿੱਚ ਲੋਕਾਂ ਨੂੰ ਲੱਗਦੀ ਆ? ਦੇਖੋ
ਆਈ ਤਾਂ ਹੈਗੀ ਹੈ ਜੀ, ਲੱਗ ਰਹੀ ਆ, ਸਰਕਾਰ ਵੀ ਇਹ ਕਹਿ ਰਹੀ ਆ ਜਿਹੜੀ ਕਿ ਤੁਸੀਂ ਰਜਿਸਟ੍ਰੇਸ਼ਨ ਕਰਵਾਓ ਤੇ ਲਵਾਓ। ਲੋਕਾਂ ਦੇ ਵਿੱਚ ਵਿਸ਼ਵਾਸ ਨਹੀਂ ਪੈਦਾ ਹੋ ਰਿਹਾ। ਇਹ ਸਭ ਤੋਂ ਵੱਡੀ ਜਿਹੜੀ ਉਹ ਸਮੱਸਿਆ। ਵਿਸ਼ਵਾਸ ਕਿਉਂ ਨਹੀਂ ਪੈਦਾ ਹੋ ਰਿਹਾ, ਇਹਦਾ ਜਵਾਬ ਜਿਹੜਾ ਜੀ ਉਹ ਸਰਕਾਰ ਦੇ ਸਕਦੀ ਕਿ ਕੀ ਕਾਰਨ ਹੈ ਕਿ ਇਹ ਕਿਉਂ ਨਹੀਂ ਜਿਹੜੀ ਦੀ ਉਹ ਲਵਾਉਣੀ। ਨਾ ਡਾਕਟਰ ਜਿਹੜੇ ਆ, ਜੇ ਤੁਸੀਂ ਦੇਖਿਆ ਹੋਵੇ ਤੇ ਡਾਕਟਰ ਕਿਤੇ ਕਿਸੇ ਜਗ੍ਹਾ ਦੇ ਉੱਤੇ ਸੁਜੈਸਟ ਨਹੀਂ ਤੁਹਾਨੂੰ ਕਰਦੇ ਕਹਿੰਦੇ ਵੀ ਹਾਂ ਤੁਸੀਂ ਇਹ ਵੈਕਸੀਨੇਸ਼ਨ ਜਿਹੜੀ ਆ ਜੀ ਉਹ ਜ਼ਰੂਰ ਕਰਵਾਓ। ਸਰਕਾਰ ਕਹਿੰਦੀ ਆ। ਇਹ ਕੰਮ ਸਰਕਾਰ ਦੇ ਨਹੀਂ ਹੁੰਦੇ। ਇਹ ਕੰਮ ਜਿਹੜੇ ਆ ਜੀ ਮੈਡੀਕਲ ਖੇਤਰ ਦੇ ਨਾਲ ਜੁੜੇ ਲੋਕਾਂ ਦੇ ਹੁੰਦੇ ਆ। ਜੇ ਉਹ ਲੋਕਾਂ ਦੇ ਵਿੱਚ ਵਿਸ਼ਵਾਸ ਨੂੰ, ਉਹ ਵਿਸ਼ਵਾਸ ਕਿਉਂ ਨਹੀਂ ਦਵਾ ਰਹੇ, ਇਹ ਆਪਣੇ ਆਪ ਦੇ ਵਿੱਚ ਜਿਹੜਾ ਜੀ ਇੱਕ ਵੱਡਾ ਸਵਾਲ ਹੈ। ਵੈਕਸੀਨੇਸ਼ਨ ਤਾਂ ਹੋ ਰਹੀ ਆ, ਪਰ ਜਿੱਡੇ ਵੱਡੇ ਪੱਧਰ ਦੇ ਉੱਤੇ ਹੋਣੀ ਚਾਹੀਦੀ ਆ ਉਹ ਨਹੀਂ ਹੋ ਰਹੀ। ਔਰ ਦੂਜਾ ਸਵਾਲ ਇਹ ਆ ਕਿ ਜਿੰਨੀ ਵੀ ਹੋ ਰਹੀ ਆ, ਹੁਣ ਵੱਡੇ ਸੂਬਿਆਂ ਦੀ ਜੇ ਆਪਾਂ ਗੱਲ ਕਰੀਏ, ਉੱਥੇ ਜਿੰਨੇ ਵੱਡੇ ਸੂਬੇ ਉਨੀ ਜ਼ਿਆਦਾ ਵੈਕਸੀਨੇਸ਼ਨ ਹੋ ਰਹੀ ਆ, ਫਿਰ ਉਹਦੇ ਬਾਵਜੂਦ ਰਿਕਾਰਡ ਕੇਸ ਕਿਉਂ ਆ ਰਹੇ ਆ ਜੀ? ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ। ਇਹ ਤਾਂ ਘਟਣੇ ਚਾਹੀਦੇ ਆ ਨਾ, ਵੈਕਸੀਨ ਆਉਣ ਤੋਂ ਬਾਅਦ ਤਾਂ ਇਹ ਘਟਣੇ ਚਾਹੀਦੇ ਸੀਗੇ। ਇਹ ਘਟਣ ਦੀ ਜਗ੍ਹਾ ਦੇ ਉੱਤੇ ਵੱਧ ਕਿਉਂ ਰਹੇ ਆ ਜੀ? ਤਾਂ ਇਸ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਸਾਰੇ ਖਦਸ਼ੇ ਨੇ, ਬਹੁਤ ਸਾਰੇ ਸਵਾਲ ਨੇ ਇਸ ਵੈਕਸੀਨ ਨੂੰ ਲੈ ਕੇ। ਸਿੱਧੇ ਤੌਰ ਦੇ ਉੱਤੇ ਕੋਈ ਇਸ ਕਰਕੇ ਨਹੀਂ ਬੋਲਦਾ ਵੀ ਸਿੱਧੇ ਤੌਰ ਦੇ ਉੱਤੇ ਬੋਲੇ ਤੇ ਉਹ ਬੰਦਾ ਧਰ ਲਿਆ ਜਾਊਗਾ, ਅੱਛਾ ਤੂੰ ਵੈਕਸੀਨ ਦੇ ਉੱਤੇ ਕਿੰਤੂ ਪਰੰਤੂ ਜਿਹੜਾ ਜੀ ਉਹ ਕਰਦਾ। ਲੋਕ ਵੈਕਸੀਨ ਦੇ ਉੱਤੇ ਡਾਇਰੈਕਟਲੀ ਕਿੰਤੂ ਪਰੰਤੂ ਨਾ ਕਰਕੇ ਉਹਦੇ ਪੈਣ ਵਾਲੇ ਪ੍ਰਭਾਵਾਂ ਦੇ ਉੱਤੇ ਕਿੰਤੂ ਪਰੰਤੂ ਕਰਦੇ ਆ। ਜਦੋਂ ਉਹਦੇ ਜਵਾਬ ਨਹੀਂ ਮਿਲ ਰਹੇ ਤੇ ਉਹ ਸਵਾਲ ਜਿਹੜੇ ਉਹ ਹੋਰ ਵੱਡੇ ਹੁੰਦੇ ਤੁਰੇ ਜਾਂਦੇ ਆ ਜੀ। ਇਹ ਮੇਨ ਰੀਜ਼ਨ ਹੈ ਕਿ ਨਹੀਂ ਤਾਂ ਅਦਰਵਾਈਜ਼ ਹੁਣ ਤੱਕ ਲੋਕਾਂ ਨੇ ਇੱਥੇ ਪੈਸੇ ਵਾਲੇ ਕਿੰਨੇ ਬੈਠੇ ਆ ਜੀ, ਉਹਨਾਂ ਨੇ ਪੈਸੇ ਖਰਚ ਕਰਕੇ ਵੈਕਸੀਨ ਜਿਹੜੀ ਉਹ ਲਵਾ ਲੈਣੀ ਸੀ, ਉਹ ਵੀ ਨਹੀਂ ਲਵਾ ਰਹੇ। ਕਿਉਂ ਨਹੀਂ ਜਿਹੜਾ ਜੀ ਉਹ ਲਵਾ ਰਹੇ? ਜੇ ਇਸ ਸਵਾਲ ਦਾ ਜਵਾਬ ਸਰਕਾਰ ਲੱਭ ਲੇ ਤੇ ਸਾਰੇ ਸਵਾਲਾਂ ਦੇ ਜਵਾਬ ਲੱਭਦੇ ਨੇ। ਉਹ ਤਾਂ ਪਤਾ ਹੀ ਹੈਗਾ ਵੀ ਕਿਉਂ ਨਹੀਂ ਲਵਾ ਰਿਹਾ ਵੈਸੇ, ਕਿਉਂਕਿ ਉਹਨਾਂ ਨੂੰ ਵੈਕਸੀਨ ਤੇ ਯਕੀਨ ਨਹੀਂ ਹੈਗਾ ਕਿ ਇਹ ਠੀਕ ਆ ਜਾਂ ਨਹੀਂ ਠੀਕ ਹੈਗੀ। ਤੇ ਕੀ ਉੱਥੇ ਲੀਡਰਾਂ ਨੇ ਵੀ ਲਵਾਈ ਆ ਕਿਸੇ ਨੇ, ਜਿੱਦਾਂ ਇੱਥੇ ਬਾਹਰ ਲੀਡਰਾਂ ਨੇ ਲਵਾ ਕੇ ਦੱਸਿਆ ਵੀ ਲਵਾਓ? ਦੇਖੋ, ਲਵਾਉਣੀ ਤਾਂ ਜੀ ਇਹ ਸ਼ੁਰੂਆਤੀ ਦੌਰ ਦੇ ਵਿੱਚ ਚਾਹੀਦੀ। ਪੰਜਾਬ ਦੇ ਮੁੱਖ ਮੰਤਰੀ ਦਾ ਉਦੋਂ ਬਿਆਨ ਆਇਆ ਸੀਗਾ ਕਿ ਮੈਂ ਦੂਜੀ ਫੇਜ਼ ਦੇ ਵਿੱਚ ਜਿਹੜਾ ਜੀ ਉਹ ਲਵਾਉਂਗਾ। ਪਹਿਲੀ ਫੇਜ਼ ਦੇ ਵਿੱਚ ਕਿਉਂ? ਪਹਿਲਾਂ ਵੈਕਸੀਨ ਕਿਉਂ ਨਹੀਂ? ਤੁਸੀਂ ਇਹ ਤਾਂ ਨਾ ਕਹੋ ਵੀ ਤਜਰਬਾ ਲੋਕਲ ਤੇ ਕਰ ਲਓ, ਮੈਂ ਫਿਰ ਸੈਕੰਡ ਫੇਜ਼ ਚ ਲਵਾਉਂਗਾ। ਸਵਾਲ ਤਾਂ ਆਪੇ ਖੜੇ ਹੋ ਗਏ। ਈਵਨ ਪ੍ਰਧਾਨ ਮੰਤਰੀ ਹੋਰਾਂ ਨੇ ਵੀ ਜਦੋਂ ਲਵਾਈ ਤੇ ਸੈਕੰਡ ਫੇਜ਼ ਦੇ ਵਿੱਚ ਲਵਾਈ, ਪਹਿਲਾਂ ਲਵਾਉਣੀ ਚਾਹੀਦੀ ਸੀ। ਹੁਣ ਅਮਰੀਕਨ ਰਾਸ਼ਟਰਪਤੀ ਜਦੋਂ ਇਹ ਵੈਕਸੀਨ ਆਈ ਹੈ ਉਹਨਾਂ ਨੇ ਸਭ ਤੋਂ ਪਹਿਲਾਂ ਲਵਾਈ ਔਰ ਲਵਾ ਕੇ ਇਹ ਲੋਕਾਂ ਦੇ ਵਿੱਚ ਭਰੋਸਾ ਜਿਹੜਾ ਜੀ ਦਵਾਇਆ ਵੀ ਮੈਂ ਲਵਾ ਲਈ। ਇਹੀ ਹੁੰਦਾ ਨਾ ਜੀ, ਲੋਕ ਭਰੋਸਾ ਕਰਦੇ ਆ ਵੀ ਜੇ ਸਾਡਾ ਨੇਤਾ ਜਿਹੜਾ ਸਾਡੇ ਮੁਲਕ ਨੂੰ ਚਲਾ ਰਿਹਾ, ਜੇ ਉਹ ਲਵਾ ਰਿਹਾ ਇਟ ਮੀਨਸ ਇਹ ਸਾਰਾ ਕੁਝ ਠੀਕ ਹੈ। ਜੇ ਉਹ ਨਹੀਂ ਲਵਾ ਰਿਹਾ, ਜੇ ਉਹ ਕਹਿੰਦਾ ਮੈਂ ਸੈਕੰਡ ਫੇਜ਼ ਦੇ ਵਿੱਚ ਲਵਾਉਂਗਾ, ਤਾਂ ਸਵਾਲ ਤਾਂ ਉੱਥੋਂ ਉੱਠਣੇ ਜਿਹੜੇ ਉਹ ਸਟਾਰਟ ਹੋ ਗਏ। ਲਵਾਈ ਆ ਇੱਥੇ ਨੇਤਾਵਾਂ ਨੇ ਲਵਾਈ ਆ, ਸਾਰਿਆਂ ਨੇ ਨਹੀਂ ਜਿਹੜਾ ਜੀ ਉਹ ਲਵਾਈ। ਹੁਣ ਦੂਜੀ ਗੱਲ ਇਹ ਵੀ ਆ, ਲੋਕਾਂ ਨੂੰ ਇਸ ਗੱਲ ਦਾ ਭਰੋਸਾ ਨਹੀਂ ਹੋ ਰਿਹਾ ਕਿ ਇਹਨਾਂ ਨੇਤਾਵਾਂ ਨੇ ਵਾਕਿਆ ਹੀ ਉਹ ਵੈਕਸੀਨ ਲਵਾਈ ਹੈ ਜਾਂ ਫੋਟੋ ਖਿਚਵਾਈ ਹੈ। ਬਿਲਕੁਲ ਬਿਲਕੁਲ, ਜਾਂ ਇਹਨੀ ਬਾਹਰੋਂ ਮੰਗਵਾ ਕੇ ਲਾਈ ਹੈ। ਗੁਰਰਤਨ ਸਿੰਘ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਗੁਰਤਨ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਪੰਨੂ ਸਾਹਿਬ ਨੂੰ ਇੱਕ ਬੇਨਤੀ ਪੁੱਛਦਾ ਹਾਂ ਵੀ ਜਿਹੜੀ ਪੰਜਾਬ ਦੇ ਵਿੱਚ ਮੌਤਾਂ ਬਾਹਲੀਆਂ ਹੋ ਰਹੀਆਂ ਤੇ ਸਰਕਾਰ ਕਰੋਨਾ ਘੱਟ ਹੈਗਾ, ਜਿਹੜੀਆਂ ਹੋਰ ਮੌਤਾਂ ਇਸ ਖਾਤੇ ਪਾਈ ਜਾਂਦੀ, ਇਹਦੇ ਬਾਰੇ ਥੋੜੇ ਜਾਣਨ ਪਾ ਦਿਓ ਬਸ। ਥੈਂਕ ਯੂ ਜੀ। ਵੈਸੇ ਅੱਜ ਤਾਂ ਬਹੁਤ ਪਾਇਆ ਜੀ ਬਲਤੇਜ ਪਰ। ਪਹਿਲਾਂ ਮੈਂ ਨਿਊਜ਼ ਦੇ ਵਿੱਚ ਵੀ ਜਿਹੜੀ ਉਹ ਦੱਸੀ ਹੈ ਗੱਲ ਸਾਰੀ ਕਿ ਕਿਵੇਂ ਇੰਨੀਆਂ ਮੌਤਾਂ ਜਿਹੜੀਆਂ ਹੋ ਰਹੀਆਂ। ਵੀ ਅੱਜ ਤੋਂ ਕੁਝ ਹਫ਼ਤੇ ਪਹਿਲਾਂ ਤਾਂ ਕੋਈ ਮੌਤ ਹੀ ਨਹੀਂ ਸੀਗੀ ਜਦੋਂ ਨਿਗਮ ਦੀਆਂ ਚੋਣਾਂ ਸੀਗੀਆਂ, ਇੱਕਦਮ ਕਿੱਥੋਂ ਹੋ ਗਈਆਂ ਫਿਰ? ਜੀ ਜੀ, ਉਹ ਵੀ ਵੈਕਸੀਨ ਆਉਣ ਦੇ ਉੱਤੇ, ਜਦ ਕਿ ਦੁਨੀਆ ਦੇ ਵਿੱਚ ਇਹ ਕੇਸ ਘਟ ਰਹੇ ਆ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ, ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।